ਜੇ ਮਾੜੀ ਮੋਟੀ ਵੀ ਇੰਨੀ ਕਿ ਵੀ ਸ਼ਰਮ ਹੈ ਇਹ ਨਾ ਬੌਕਰ ਚੇਂਜ ਕਰ ਲਾ। ਬੌਕਰ ਚੇਂਜ ਕਰਨਾ? ਹਾਂ ਓਏ ਲੰਬੜਾ 4 ਸਵੇਰ ਤਾਂ ਬੌਕਰਾਂ ਦੀ ਬੱਲੇ 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 ਹੋਈ ਪਈ ਆ, ਤਾਂ ਤੂੰ ਹੁਣ ਆ ਕੇ ਸਿਆਣੀ ਜੀ ਜਵਾਨ ਦੇ ਨਾਲ ਕਿਹੜੀ ਗੱਲ ਕਰਦਾ? ਆ ਥੂ ਆ ਤੁਹਾਡੀ ਬੱਲੇ ਬੱਲੇ ਤੂੰ ਕਿਉਂ? ਇਹ ਨਾ ਫੋਨ ਨੇ ਨਾ ਟੂ ਦਾ ਰੌਲਾ ਪਾਇਆ ਹਾਂ। ਅਗੇ ਪੈਸੇ ਆ ਗਏ ਝੂਠੀਆਂ ਚ ਮੇਰੀ ਜਿਹੜੀ ਘਰ ਵਾਲੀ ਆ ਨਾ ਲੰਬੜਦਾਰਨੀ ਆਹੋ। ਮੇਰੇ ਆਖੇ ਨਹੀਂ ਸੀ, ਨਹੀਂ ਤਾਂ ਮੈਂ ਪੈਸੇ ਭੈਣ ਨਹੀਂ ਦੇਣੇ ਸੀ ਉਹਨੂੰ। ਆ ਵੇਖ ਲਾ, ਸਭ ਤੋਂ ਪਹਿਲਾਂ ਘਰ ਵਾਲੇ ਨੇ ਆਪ ਧੋਰਿਆ, ਹੁਣ ਕਹੀ ਜਾਂਦਾ ਮੇਰੇ ਤੋਂ ਬਾਹਰ ਜਾ ਕੇ ਪੈਸੇ ਪਵਾਇਆ। ਮੈਨੂੰ ਤਾਂ ਪਤਾ ਲੱਗਿਆ ਵੀ ਛੋਟੀ ਗੁੱਡੀ ਆ, ਨਾਲ ਉਹਨੂੰ ਭੇਜਿਆ। ਇਹ ਸਾਰਾ ਟੱਬਰ ਰੁਪਈਏ ਲੈ ਕੇ ਬੈਠਾ ਆਰਾਮ ਨਾਲ, ਪੈਸੇ ਆ ਗਏ। ਹੁਣ ਐਵੇਂ ਉੱਪਰ ਫੜੀਆਂ ਮਾਰਦਾ ਕਿਤੇ ਬੀਜੇਪੀ ਕੋਈ ਫਾਇਦਾ ਨਹੀਂ ਇਹ 3000 ਦਾ, ਮੈਂ ਥੋੜੇ ਦੇ ਰਗੜ ਕੇ ਹੀ ਲਾਉਂਦਾ। ਇਹ 3000 ਨੇ ਮੈਨੂੰ ਘਾਟਾ ਪਾਇਆ। ਉਹ ਕਹਿੰਦੀ ਹੈ 3000 ਦੇ ਤਾਂ ਮੇਰੇ ਮਾੜਾ ਮੋਟਾ ਸੂਟ ਹੋਣਾ, 6-7000 ਹੋਰ ਪਾ, ਮੈਂ ਨਾਲ ਸੋਖੀ ਬਿੰਦੀ ਵੀ ਲੈ ਕੇ ਆਉਣੀ ਹੈ। ਕੋਈ ਗੱਲ ਨਹੀਂ, 3 ਮਹੀਨੇ ਹੋਰ ਵੇਟ ਕਰ ਲਾ, 3000 ਦੇ ਦਾ ਜਾਣਾ। ਲੱਖ ਲਾਣ ਤੇ ਤੁਹਾਡੇ ਪਾਰਟੀ ਵਾਲਿਆਂ ਨੇ ਸਕੀਮਾਂ ਤੇ ਉਹ ਪੰਜਾਬ ਸਿਰ ਕਰਜ਼ਾ ਚੜਿਆ ਪਿਆ ਯਾਰ, ਕਿਹੋ ਜਿਹੀਆਂ ਸਕੀਮਾਂ ਪਾਈ ਜਾਂਦੇ ਆ। ਤੁਹਾਨੂੰ ਕਾਹਦੀ ਟੈਨਸ਼ਨ ਹੋ ਰਹੀ ਹੈ ਪੰਜਾਬ ਤੇ ਜੇ ਕਰਜ਼ਾ ਵੀ ਹੈ? ਤੁਹਾਨੂੰ ਆ ਗਿਆ 3000। ਹਾਂ ਗੱਲ ਤਾਂ ਜਿਹੜਾ ਸਰਪੰਚ ਉਹ 10 ਸੀਗਾ ਘੁੱਟਣ ਨੂੰ ਫਿਰਦਾ ਆ, ਉਹ ਕੀ ਕਰੀਏ ਹੁਣ? ਉਹ ਨਹੀਂ ਗੁੱਟ ਲੈ। ਆਹੋ ਉਹ ਉਹਨਾਂ ਦੀ ਪਹੁੰਚ। ਮੈਂ ਗੱਲ ਦੱਸ ਦਿੰਦਾ, ਆਪਣੇ ਨਾ ਹਿੰਦੁਸਤਾਨ ਦੇ ਵਿੱਚ ਜਿੰਨਾ ਵੀ ਕਿਤੇ ਦਾ ਲੱਗਦਾ ਉਹ ਲਾਉਂਦਾ ਹੀ ਲਾਉਂਦਾ। ਐਵੇਂ ਸੰਤ ਬਣੇ ਫਿਰਦੇ ਆ, ਖੰਡ ਪਾਠ ਕਰਾਈ ਜਾਣਗੇ, ਕੋਈ ਜਾਗਾ ਕਰਾਈ ਜਾਂਦਾ, ਕੋਈ ਕੁਛ ਕਰਾਈ ਜਾਂਦਾ। ਮੈਂ ਕਹਿੰਦਾ ਸਭ ਤੋਂ ਵੱਡੇ ਚੋਰ ਤੇ ਮਹਾਚੋਰ ਇੱਥੇ ਹੀ ਵਸਦੇ ਆ। ਸਭ ਤੋਂ ਜ਼ਿਆਦਾ ਧਰਮੀ ਆ, ਸਭ ਤੋਂ ਜ਼ਿਆਦਾ ਦੁਖੀ ਆ, ਤੇ ਸਭ ਤੋਂ ਜ਼ਿਆਦਾ ਵੱਡੇ ਚੋਰ ਇੱਥੇ ਹੀ ਵਸਦੇ ਆ। ਜਿਵੇਂ ਝੂਠਾ ਤਾਂ ਮੈਨੂੰ ਮਾਸਟਰ ਤੂੰ ਦੱਸ ਦੇ। ਉਹੀ ਉਹ ਦੀਵੇ ਦੇ ਥੱਲੇ ਕਹਿੰਦੇ ਹੁੰਦੇ ਨਾ ਹਨੇਰਾ ਹੁੰਦਾ ਵਾ, ਚਾਨਣ ਤਾਂ ਲੋਕਾਂ ਨੂੰ ਹੁਣ। ਇਹ ਦੀਵੇ ਤਾਂ ਹਨੇਰਾ ਨਹੀਂ, ਇਹ ਸਾਰੇ ਕਮਰੇ 'ਚ ਹਨੇਰਾ। ਪਤਾ ਹੈ, ਦੇਖੋ ਇਹ ਗੱਲ ਤਾਂ ਹੋਈ ਆ ਵੀ ਜਦੋਂ ਇਹ ਚੋਣਾਂ ਨਹੀਂ ਜਿੱਤੀਆਂ 2022 ਚ ਵੀ ਅਸੀਂ 1000 ਰੁਪਇਆ ਜਨਾਨੀਆਂ ਨੂੰ ਦਵਾਂਗੇ। ਹੁਣ 4.5 ਸਾਲ ਏਦਾਂ ਲੰਘਾਤੇ। 4.5 ਸਾਲ ਕਿਸੇ ਨੇ ਪੁੱਛਿਆ ਹੀ ਨਹੀਂ। ਹੁਣ ਅਖੀਰ ਦੇ ਉੱਤੇ ਆ ਗਏ ਤੁਹਾਨੂੰ ਜਿਹੜੇ ਪੈਸੇ ਪਾਉਣੇ ਸ਼ੁਰੂ ਕਰ ਦਿੱਤੇ। ਹੁਣ ਤੁਸੀਂ ਆਪ ਹੀ ਤੁਹਾਨੂੰ ਪਤਾ ਵੀ 6 ਮਹੀਨੇ ਦੇ ਵਿੱਚ ਕਦੀ ਵੀ ਜਿਹੜਾ ਚੋਣ ਕਮਿਸ਼ਨ ਆ ਉਹਨੇ ਚੋਣ ਜਾਬਤਾ ਲਾ ਦਿੱਤਾ, ਕਿਸੇ ਵੇਲੇ ਵੀ ਲੱਗ ਸਕਦਾ। ਹੋ ਸਕਦਾ ਸੀ ਵੀ ਜੇ ਇਹ 6 ਮਹੀਨੇ ਦੇ ਵਿੱਚ ਆ ਜਾਂਦੇ ਉਹ ਕੱਲ ਨੂੰ ਅਨਾਉਂਸ ਕਰਾਉਂਦੇ ਦਾ ਜਿਹੜਾ ਚੋਣ ਕਮਿਸ਼ਨ ਆ ਉਹ ਬੀਜੇਪੀ ਦੇ ਅੰਡਰ ਆ। ਇਸ ਕਰਕੇ ਇਹਨਾਂ ਨੇ ਹੁਣ ਕਰਤਾ ਦਿੱਤਾ। ਪਰ ਜੇ ਹੁਣ ਇਹਨੂੰ ਆਪਾਂ ਫਿਗਰਸ ਤੇ ਲੈ ਕੇ ਆਈਏ, 9300 ਕਰੋੜ ਰੁਪਈਆ ਇਹ ਕਹਿੰਦੇ ਵੀ ਬਜਟ ਬਣਦਾ ਇਹਨਾਂ 9300 ਕਰੋੜ ਰੁਪਈਆ। ਪਹਿਲਾਂ ਹੀ ਇਹਨਾਂ ਦਾ ਜਿਹੜਾ ਪੂਰਾ ਨਹੀਂ ਪੈਂਦਾ, ਕਰਜ਼ਾ ਚੱਕ ਕੇ ਜਿਹੜੇ ਪਿਛਲੇ ਵਿਆਜ ਤਾਰਦੇ ਅੱਜ ਤੱਕ, ਪਿਛਲਾ ਜਿਹੜਾ ਕਰਜ਼ਾ ਪੰਜਾਬ ਦੇ ਸਿਰ ਦੇ ਉੱਤੇ ਆ। ਹੁਣ ਉਹ ਜਿਹੜਾ ਇਹ 9300 ਕਰੋੜ ਆ, ਇਹ ਓਬਵੀਅਸਲੀ ਆ ਵੀ ਹੁਣ ਇਹ ਵੀ ਕਰਜ਼ਾ ਚੱਕਣਾ ਪੰਜਾਬ ਦੇ ਲੋਕਾਂ ਦੇ ਉੱਤੇ ਕਰਜ਼ਾ ਬਣਾ, ਕਰਜ਼ਾ ਚੱਕ ਲਿਆ ਵੋਕਰ ਵਾਲਿਆਂ ਨੇ। ਬਸ ਫਿਰ ਹੁਣ ਉਹ ਮੋੜਨ ਦੇ ਲਈ ਆ ਜਿਹੜਾ 1000 ਦੇ ਤਾਂ ਖੁਸ਼ ਹੋਈ ਜਾਂਦੇ ਆਪਾਂ, ਪਰ ਉਹ ਕਿੱਦਾਂ ਮੋੜਨਾ ਆ। ਪਰ ਦੂਜੇ ਪਾਸੇ ਫਿਤਰਤ ਇਹ ਵੀ ਦੇਖੋ, ਜਿੱਦਾਂ ਹੁਣ ਇਹ ਲੰਬੜ ਆ, ਜੇ ਲੰਬੜ ਨੂੰ 3000 ਰੁਪਇਆ ਨਹੀਂ ਚੰਗਾ ਲੱਗਦਾ, ਇਹਨੂੰ ਕਹਦੋ ਜਾ ਕੇ ਗੁਰਦੁਆਰੇ 'ਚ ਚੜਾਇਆ, ਗੱਲ ਖਤਮ ਹੋ ਜਾਣੀ। ਮੈਂ ਮੋੜ ਕੇ ਆਉਂਗਾ। ਅੱਛਾ, ਕਿਹਨੂੰ ਮੋੜਨਾ? ਮੈਂ ਸਰਕਾਰੇ ਦਰਬਾਰੇ ਮੋੜ ਕੇ ਆਉਂਗਾ। ਅੱਛਾ ਠੀਕ ਹੈ। ਫੁਕਰਾ ਬਣੀ 3000 ਤੇ ਇੰਨਾ ਕਦਾ ਮੈਂ ਨਹੀਂ ਬਣਾ ਲੈਂਦਾ। ਅਸਲ ਵਿੱਚ ਗੱਲ ਪਤਾ ਕੀ ਆ, ਇਹ ਸਰਪੰਚ ਦਾ ਲੱਗਦਾ। ਇਹਨੂੰ ਸ਼ਾਇਦ 10000 ਮਿਲ ਗਿਆ ਰੁਪਈਆ, ਪਤਾ ਨਹੀਂ ਕਿੱਦਾਂ ਸਰਪੰਚ ਦਰਗਾਹ ਦੇ ਕੋਲ ਇੱਕ ਉਹ ਨਹੀਂ ਯਾਰ ਹੁੰਦਾ। ਬਸ ਕੋਈ ਨਹੀਂ, ਮੇਰਾ ਲੰਬਰ ਨੇ ਦੋਨਾਂ ਨੇ ਜਾਣਾ, ਅਸੀਂ ਪੈਸੇ ਦੇ ਕੇ ਆਵਾਂਗੇ, ਆਪਾਂ ਵਾਪਸ ਦੇ ਕੇ ਆਵਾਂਗੇ। ਸਰਪੰਚ 10 ਦੀ ਇਕੱਠੀ ਗੱਡੀ। ਮਾਸਟਰ ਜੀ ਗੱਲ ਇਹ ਹੈ ਨਾ, ਹੁਣ ਵੀ 4.5 ਸਾਲ ਤਾਂ ਸਰਕਾਰ ਨੇ ਦਿੱਤਾ ਕੁਝ ਨਹੀਂ, ਤੇ ਜੇ 2-3 ਮਹੀਨੇ ਦੇ ਵੀ ਦਿੱਤਾ ਤੇ 2-3 ਮਹੀਨਿਆਂ 'ਚ ਲੋਕ ਪਿਛਲਾ ਸਾਰਾ ਕੁਝ ਭੁੱਲ ਜਾਂਦੇ ਆ। ਬਿਲਕੁਲ ਭੁੱਲ ਜਾਂਦੇ, ਕਿਉਂਕਿ ਯਾਦਦਾਸ਼ਤ ਬਹੁਤ ਜ਼ਿਆਦਾ ਕਮਜ਼ੋਰ ਹੋ ਗਈ ਫਿਰ ਲੋਕਾਂ ਦੀ। ਮਤਲਬ ਮਾਸਟਰ ਹੁਣ ਗੱਲ ਸੁਣ, ਮਹਿੰਗਾਈ ਬਹੁਤ ਆ। 3000 ਦਿੱਤਾ, ਸ਼ਾਇਦ ਕਈ 3000 ਹੋਰ ਆ ਜਾਊਗਾ। ਹਾਂਜੀ ਠੀਕ ਹੈ, 6000 ਵੀ ਹੋ ਗਿਆ। ਲੋਕਾਂ ਦਾ 6000 ਨਾ ਬਣਨਾ ਕੁਛ ਨਹੀਂ, ਸਰਕਾਰ ਦਾ ਰਹਿਣਾ ਕੁਛ ਨਹੀਂ। 9300 ਕਰੋੜ ਜਿਹੜਾ ਹੋਣ ਲੱਗਾ, 9300 ਕਰੋੜ ਅੱਗੇ ਵੀ ਕੱਢਣਾ, ਬਿਲਕੁਲ। ਤਾਂ ਫਿਰ ਕਰਜ਼ਾ ਕਿੱਥੇ ਜਾਣਾ? ਤੇ ਹੁਣ ਉਹੀ ਆ ਵੀ ਜਦੋਂ ਜਿੱਤ ਜਾਣਾ ਨਿਤਿਸ਼ ਕੁਮਾਰ ਨਾਲ ਕੀ ਹੋਇਆ, ਉੱਥੇ ਪੂਰਾ ਸੀ ਵੀ ਜਿਹੜਾ ਬਿਹਾਰ ਹਾਰਦੇ ਪਏ ਆ, ਖੀਰਲੇ ਦਿਨਾਂ ਦੇ ਵਿੱਚ ਆ ਕੇ ਉਹਨੇ ਵੀ ਅਨਾਉਂਸ ਕਰ ਦਿੱਤਾ ਬੀਬੀਆਂ ਦੇ ਨਾਂ ਤੇ ਇੰਨੇ ਪੈਸੇ ਆ। ਘਰ ਦੇ ਵਿੱਚ ਮੰਨੇ ਕੋਈ ਨਾ ਮੰਨੇ, ਅੱਜ ਵੀ ਬੀਬੀਆਂ ਦੀ ਚੱਲਦੀ ਆ, ਚਾਹੇ ਉਹ ਅਮਰੀਕਾ ਕੈਨੇਡਾ ਲਾ ਲਓ, ਚਾਹੇ ਇੰਡੀਆ ਲਾ ਲਓ। ਆ ਜੋਰ ਲਾਉਂਦਾ ਰਿਹਾ, ਠੀਕ ਆ। ਸਭ ਤੋਂ ਪਹਿਲਾਂ ਜਿੰਨੀ ਵੀ ਮੇਰਾ ਤਾਂ ਨਹੀਂ ਕਸੂਰ ਹੈ, ਮੈਂ ਤਾਂ ਕਹਿੰਦਾ ਵਾਪਸ ਕਰਕੇ ਆਉਣਾ। ਹਾਂ, ਇਹ ਗੱਲ ਤੇ ਇਹ ਕਿਤੇ ਵੀ ਘਰਾਂ ਦੀ ਚੱਲਦੀ ਆ, ਘਰ 'ਚ ਚੱਲਦੀ ਆ। ਹੁਣ ਜਦੋਂ ਬੰਦੇ ਨੇ ਭੌਂਕਣ ਨੂੰ ਰੱਖਿਆ। ਹੁਣ ਬੀਬੀਆਂ ਨੂੰ ਇਹ ਦੇਖੋ ਕਿੰਨੀਆਂ ਖੁਸ਼ ਆ ਦੇਖੋ ਕੱਲ ਦਾ ਆ ਦੇਖੋ ਜੀ 1000 ਰੁਪਇਆ ਆ ਗਿਆ, 1000 ਰੁਪਇਆ ਆ ਗਿਆ। ਹੁਣ ਉਹਦੇ ਨਾਲ ਕੀ ਹੋਣਾ ਵੀ ਬੰਦੇ ਨੂੰ ਵੀ ਨਹੀਂ ਪ੍ਰਭਾਵਿਤ ਕਰਨਾ।
ਹੁਣ ਗਾਹਾਂ ਇਹਦਾ ਹੁਣ ਅਲਟਰਨੇਟਿਵ ਕੀ ਕਰਨਾ ਪੈਣਾ, ਜਿਹੜੀਆਂ ਵਿਰੋਧੀ ਪਾਰਟੀਆਂ ਉਹਨਾਂ ਨੂੰ ਇਹ ਕਹਿਣਾ ਪੈਣਾ ਇਹ 1000 ਦਿੰਦੇ ਸੀ ਅਸੀਂ 2000 ਦਵਾਂਗੇ। ਨਹੀਂ ਇਦਾਂ ਹੁਣ ਉਹਨੇ ਅਕਾਲੀ ਦਲ ਵਾਲਿਆਂ ਨੇ ਪੋਸਟ ਵੀ ਪਾਈ ਹੈ ਹਜੇ ਲੇਟੈਸਟ ਹੀ ਉਹਨਾਂ ਦੇ ਆਫੀਸ਼ੀਅਲ ਪੇਜ ਤੋਂ ਪਾਈ ਉਹਨਾਂ ਨੇ। ਉਹ ਕਹਿੰਦੇ ਕਿ ਵੀ ਆਹ 2000 ਤਾਂ 3 ਮਹੀਨੇ ਦਾ ਦੇਤਾ, ਜਿਹੜਾ ਬਾਕੀ ਉਹਨਾਂ ਨੇ 77000 ਕੁਝ ਪਤਾ ਨਹੀਂ ਕੁਝ ਬਣਾਇਆ ਪਿਛਲੇ 4 ਸਾਲਾਂ ਦਾ ਵੀ ਇੰਨਾ ਕੁਝ ਬਣ ਕੇ ਨਾ ਇੰਨਾ ਕੁਝ ਪਾਈ ਉਹਨਾਂ ਨੇ ਫਿਗਰ ਕਿ ਵੀ ਇੰਨੇ ਪੈਸੇ ਉਹ ਕਦੋਂ ਦੇਣੇ ਆ। ਪਿੱਛੇ ਜਿਹੇ ਉਹਦੀ ਆਪਣੀ ਹੈ ਨਹੀਂ ਉਹ ਰਾਜਾ ਬੜਿੰਗ ਦੀ ਵੀਡੀਓ ਆਈ ਸੀ ਬਾਬਾ ਵੀ 12 5 48000 ਰੁਪਇਆ ਇਹਨਾਂ ਨੂੰ ਨਹੀਂ ਪਿਆ ਵਾ ਹਜੇ ਕਦੋਂ ਦੇਣਾ ਉਹ ਵੀ ਪਤਾ ਲੱਗਣਾ ਚਾਹੀਦਾ ਨਾ। ਮਾਸਟਰ ਗੱਲ ਹੋ ਰਿਹਾ, ਸਭ ਤੋਂ ਵੱਡੇ ਕਸੂਰਵਾਰ ਹੈਗੇ ਆਪਾਂ ਖੁਦ, ਠੀਕ ਨਹੀਂ? ਅਸੀਂ ਪਾਰਟੀਆਂ ਨੂੰ ਉਹਨਾਂ ਨੂੰ ਜਿਤਾਉਣੇ ਆ ਜਿਹੜੀਆਂ ਸਾਨੂੰ ਪਹਿਲਾਂ ਝੂਠੇ ਲਾਰੇ ਲਾਉਂਦੀਆਂ ਤੇ ਬਾਅਦ ਮੁਫਤ ਚੀਜ਼ਾਂ ਦਿੰਦੀਆਂ, ਚਾਹੇ ਉਹ ਮੁਫਤ ਦੀ ਬਿਜਲੀ ਹੋਵੇ, ਚਾਹੇ 1000-1500 ਰੁਪਈਆ ਹੋ ਗਿਆ, ਇਹ ਦੇਵਾਂਗੇ ਤੁਹਾਨੂੰ। ਕੋਈ ਵੀ ਵੋਟ ਉਹਨਾਂ ਨੂੰ ਨਹੀਂ ਪਾਉਂਦਾ ਜਿਹੜੇ ਕੋਈ ਚੱਜ ਦੀ ਗੱਲ ਕਰਦੇ ਆ, ਠੀਕ ਹੈ? ਅਸੀਂ ਗੋਰਿਆਂ ਦੀ ਕਹਾਵਤ ਆ ਆਖੇ ਜੇ ਤੁਸੀਂ ਨਾ ਮੂੰਗਫਲੀ ਦਓਗੇ ਤਾਂ ਬਾਂਦਰ ਹੀ ਆਉਣੇ ਆ। ਉਹ ਆਏ ਹੋਈ ਆ ਬਾਦਰ ਹੀ ਆਏ ਵਾ। ਉਹੀ ਗੱਲ ਆ, ਜੇ ਅਸੀਂ ਇਹ ਮੁਫਤ ਦੀਆਂ ਚੀਜ਼ਾਂ ਨੂੰ ਛੱਡਾਂਗੇ, ਸਭ ਵੋਟ ਜਿਹੜੀ ਆ ਇਹਦਾ ਸਹੀ ਇਸਤੇਮਾਲ ਕਰੀਏ, ਚੰਗੇ ਬੰਦਿਆਂ ਨੂੰ ਚੁਣੀਏ, ਜ਼ਰੂਰੀ ਨਹੀਂ ਪਾਰਟੀ ਨੂੰ ਚੁਣਨਾ। ਹੋ ਸਕਦਾ ਕੋਈ ਕਾਂਗਰਸ ਦਾ ਚੰਗਾ ਆ, ਹੋ ਸਕਦਾ ਕੋਈ ਅਕਾਲੀਆਂ ਦਾ ਚੰਗਾ, ਕੋਈ ਬਹੁਕੋ ਚੰਗਾ, ਕੋਈ ਬੀਜੇਪੀ ਦਾ ਵੀ ਚੰਗਾ ਹੋ ਸਕਦਾ, ਚਾਸ ਤੋਂ ਘੱਟ ਸਾਰੇ ਚੰਗੇ ਹੀ ਆ ਬੀਜੇਪੀ ਦੇ ਹੋ ਸਕਦਾ, ਉਹ ਚੁਣ ਲਓ, ਵਿਧਾਇਕ ਚੰਗੇ ਸੁਣੋ। ਪਰ ਨਹੀਂ, ਸਾਡੇ ਲੋਕਾਂ ਨੂੰ ਮੁਕਤਾਂ ਨਾਲ ਲਾ ਰਹੇ ਨੇ, ਮੁਕਤੀ ਚੀਜ਼ ਦਿੱਤੀ ਨਹੀਂ ਬਸ। ਚੋਇਸ ਦੇ ਵਿੱਚ ਤਾਂ ਵੈਸੇ ਨਾ ਚੋਇਸ ਜਿੱਦਾਂ ਇਹ ਕਹਿ ਰਹੇ ਹੋ ਤੁਸੀਂ ਵੀ ਬੰਦਾ ਕੌਣ ਸਹੀ ਚੋਣ ਕਰੇ, ਹੁਣ ਇਦਾਂ ਹੀ ਸੇਮ ਆ ਪਾਕਿਸਤਾਨ ਦੇ ਵਿੱਚ ਹੋਇਆ ਕੇਸ ਉਹ ਜਨਾਨੀ ਦਾ, ਉਹਨੇ ਕੀ ਵਧੀਆ ਕਰ ਲਿਆ, ਬੰਦੇ ਨੂੰ ਚੁਣਿਆ ਤੇ ਉਹਨੇ ਉਹਦੇ ਨਾਲ ਕੀ ਕੀਤੀ 12 ਸਾਲ ਰੱਖਿਆ। ਉਹ ਲੇਡੀ ਸਿਲਵੀਆ ਨਾਮ ਉਹ ਪਤਾ ਕੀ ਹੋਇਆ, ਉਹ ਸ਼ਕਲ ਹੀ ਨਹੀਂ ਪਛਾਣ ਚ ਆਉਂਦੀ, ਪਹਿਲਾਂ ਵਾਲੀ ਫੋਟੋ ਦੇਖਦੇ ਉਹ ਇਦਾਂ ਹੋਈ ਮਾਸਟਰਾ, ਉਹ ਪਾਕਿਸਤਾਨੀ ਮੁੰਡਾ ਸੀ, ਫਰਾਂਸ ਦੀ ਕੁੜੀ ਸੀ, ਆਸਟ੍ਰੇਲੀਆ ਰਹਿੰਦੀ ਸੀ, ਇੱਥੇ ਵਿਆਹ ਕਰ ਲਿਆ ਉਹਨੂੰ, ਵਿਆਹ ਕਰਕੇ 2 ਨਿਆਣੇ ਹੋ ਗਏ, ਉਹਨੂੰ 2-3 ਵਾਰੀ ਪਾਕਿਸਤਾਨ ਚ ਲੈ ਕੇ ਗਿਆ, ਜੋ ਲਾਸਟ ਵਾਰੀ ਲੈ ਕੇ ਗਿਆ ਨਾ, ਜੋ ਘਰ ਤੋਂ ਮੈਂ ਹੁੰਦੀ ਬਾਣੀ ਮੋਟੀ, ਉਹਨੂੰ ਕਮਰੇ 'ਚ ਬੰਦ ਕਰ ਲਿਆ, ਉੱਥੇ ਜੇਲ੍ਹ ਕੈਦੀ ਬਣਾ ਲਿਆ, 3 ਨਿਆਣੇ ਉੱਥੇ ਹੋਏ, 12 ਸਾਲ ਉਹ ਕਮਰੇ 'ਚ ਉਹਨੂੰ ਬਾਹਰ ਨਹੀਂ ਨਿਕਲ ਦਿੱਤਾ। ਲਓ ਜੀ, ਕੁਦਰਤੀ ਆ ਮੁੰਡਾ ਜਦੋਂ ਵੱਡਾ ਹੋਇਆ ਥੋੜ੍ਹਾ ਜਿਹਾ, ਉਹਨੇ ਹਿੰਮਤ ਕੀਤੀ, ਉਹ ਬਾਹਰ ਨਿਕਲ ਗਿਆ, ਉਹ ਜਾ ਕੇ ਪੁਲਿਸ ਨੂੰ ਦੱਸਿਆ, ਪੁਲਿਸ ਨੇ ਜਾ ਕੇ ਫੜਿਆ। ਬਾਕੀ ਇਹ ਕਹਦੋ ਜ਼ਹਿਨ ਦੇ ਵਿੱਚ ਕਿਦਾਂ ਉਹਦਾ ਵੱਡਾ ਮੁੰਡਾ ਵੀ ਆ, ਮਤਲਬ ਉਹ ਵੀ ਪੂਰਾ ਹੈਗਾ, ਮਤਲਬ ਗਰੋਨ ਕਹਿ ਦੋ ਆਪਾਂ, 3 ਦਾ ਵਿਆਹ ਹੋਇਆ ਤਾਂ ਲਾ ਲਓ ਵੀ ਹੁਣ ਕਿੱਡਾ ਹੋਣਾ ਜੀ ਮੁੰਡਾ ਦਾ, ਉਹ ਬੈਠਾ ਨਾਲ, ਉਹ ਨਹੀਂ ਮਤਲਬ ਮੈਂ ਹੈਰਾਨ ਆ ਕਿ ਵੀ ਉਹਨੇ ਕਦੇ ਨਹੀਂ ਕੋਈ ਕੋਸ਼ਿਸ਼ ਕੀਤੀ ਵੱਡੇ ਮੁੰਡੇ ਨੇ। ਉਹਨੂੰ ਬ੍ਰੇਨ ਵਾਸ਼ ਕੀਤਾ ਹੋਇਆ। ਹਾਂ ਹੁਣ ਤੁਸੀਂ ਹੋਰ ਗੱਲ ਸੁਣੀ ਹੋਣੀ ਹੈ, ਆਪਣੇ ਉਹ ਥਾਈਲੈਂਡ ਦੇ ਵਿੱਚ ਆਸਟ੍ਰੇਲੀਅਨ ਗੋਰਾ ਗਿਆ ਨਾ, ਹਾਂਜੀ, ਉਹਨੇ ਮਾਰੀ ਕੁੜੀ, ਹੋਰ ਕੁੜੀ ਸੱਦੀ ਉੱਤੇ ਹੋਟਲ ਦੇ ਵਿੱਚ, ਮਗਰੋਂ ਤਾਂ ਗੋਲ ਘੁੱਟ ਦਿੱਤਾ, ਤੇ ਬਾਅਦ ਸੂਟਕੇਸ ਵਿੱਚ ਉਹਨੂੰ ਕੱਟ ਕੇ ਪਾ ਕੇ ਤੇ ਬਾਹਰ ਛੱਡਿਆ। ਨਹੀਂ ਕੱਟਿਆ ਤਾਂ ਨਹੀਂ, ਵੈਸੇ ਪਾਤੀ, ਚਲੋ ਕਹਿੰਦੇ ਮੈਂ ਸੁਣਿਆ ਕੱਟਿਆ, ਕੱਟ ਕੇ ਪਾਈ, ਕੱਟ ਕੇ ਨਾ ਪਾਈ। ਜਿਗਰਾ ਇਹ ਲੈ ਕੇ ਕਿੱਥੋਂ ਦੇ ਯਾਰ, ਬੰਦਾ ਇਨਸਾਨ ਨੂੰ ਮਾਰਨ ਲੱਗਾ ਜਮਾ ਵੀ ਰੱਤੀ ਪਾ 1500 ਰੁਪਏ ਪਿੱਛੇ, 1500 ਰੁਪਏ ਪਿੱਛੇ, ਬਸ ਐਡੀ ਜਾਨ ਦੀ ਕੀਮਤ ਆ ਬਸ ਬੰਦੇ ਦੀ। ਉਹ ਕਹਿ ਰਿਹਾ ਕਹਿੰਦੇ ਇਹ ਜਿਹੜੀ ਨਾ ਫਾਂਸੀ ਦੀ ਸਜ਼ਾ ਨਾ, ਖਾਸ ਕਰ ਜਿਹੜੀ ਸਾਡੀ ਹੁਣ ਕੌਮ ਆ ਨਾ, ਇਹਦਾ ਬੇੜਾ ਗਰਕ ਹੋ ਗਿਆ। ਇਹ ਬਿਲਕੁਲ ਮੈਂ ਤੁਹਾਨੂੰ ਦੱਸਦਾ, ਜਿਨ੍ਹਾਂ ਨੇ ਤਾਂ 100 ਬਾਤੀ ਆਪਾਂ, ਇਹ ਪੈਸੇ ਮੈਂ ਵਾਪਸ ਕਰਨੇ ਹੀ ਕਰਨੇ ਆ। ਫੇਰ ਆ ਗਿਆ ਉੱਥੇ ਸਿੱਧੀ ਮੈਂ ਤੁਹਾਨੂੰ ਦੱਸਦਾ, ਨਹੀਂ ਵਾਪਸ ਹੁੰਦੇ ਜਿਹੜੇ, ਕਿਉਂਕਿ ਇਹ ਜਿਹੜੇ ਪੈਸੇ ਬੌਕਰਾਂ ਦੇ ਦੇਣੇ ਨਾ, ਇਹ ਕਿਰਤੀਆਂ ਦੇ ਮਜ਼ਦੂਰਾਂ ਦੇ ਪੈਸੇ ਦੇਣ ਲੱਗੇ ਆ। ਇਹ ਮੈਂ ਤੁਹਾਨੂੰ ਦੱਸਦਾ, ਸਰਪੰਚ ਪੈਸੇ ਵਾਪਸ ਕਰਦੇ ਹਾਂ ਲੱਗ ਜਾਣੇ ਤੈਨੂੰ। ਨਾਲੇ ਨਾ ਸਾਡਾ ਬੇੜਾ ਬੈਠਾ ਹੋਇਆ ਹੈ, ਸਾਨੂੰ ਨਾ ਜਮਾ ਹੀ ਅਕਲ ਨਹੀਂ ਹੈਗੀ, ਸਾਨੂੰ ਰਹਿਣੀ ਸਹੀ ਭੁੱਲ ਗਈ ਸਾਡੀ। ਮੁੰਡਾ ਆਪਣਾ ਉਹ ਛੋਟਾ ਨਿਰਭੈ ਸਿੰਘ, ਆਹੋ ਹੈ ਬੋੜਵਾਲ ਦੇ ਵਿੱਚ ਜਿਹੜਾ ਉਹ ਫੌਤ ਹੋ ਗਿਆ, ਅਸੀਂ ਸਰਕਾਰ ਨੂੰ ਗਾਲਾਂ ਕੱਢੀ ਜਾਂਦੇ ਆ, ਅਸੀਂ ਉਹ ਟੀਮ ਨੂੰ ਉਹ ਗਾਲਾਂ ਕੱਢੀ ਜਾਂਦੇ ਆ। ਮੈਂ ਤਾਂ ਕਹਿੰਦਾ ਵੀ ਜਿਨ੍ਹਾਂ ਨੇ ਬੋਰ ਕਰਾਇਆ ਪਹਿਲਾਂ ਤਾਂ ਉਹਨਾਂ ਦੀ ਭੂਟੋ ਕੁੱਟੋ, ਵੀ ਤੁਹਾਨੂੰ ਅਕਲ ਨਹੀਂ ਹੈਗੀ, ਤੁਸੀਂ ਨੂੰ ਵਿਗੜ ਨਹੀਂ ਸਕਦੇ ਹੈਗੇ। ਚਾਹੀਦਾ ਕਿਤੇ ਆਏ ਆ ਨਾ, ਜਿਹੜੇ ਬੋਰ ਕਰਦੇ ਆ ਉਹਨਾਂ ਨੂੰ ਵੀ ਇਹ ਚਾਹੀਦਾ ਨਾ ਵੀ ਸਾਡੀ ਇੱਕ ਸੇਫਟੀ ਹੋਣੀ ਚਾਹੀਦੀ ਹੈ, ਵੀ ਇੰਨੀ ਜਗ੍ਹਾ ਦੇ ਵਿੱਚ। ਉਹ ਇਹਨਾਂ ਨੇ ਕਾਨੂੰਨ ਬਣਾਉਣੇ ਆ ਬੌਕਰ ਵਾਲਿਆਂ ਨੇ, ਇਹਨਾਂ ਨੂੰ ਪੈਸੇ ਮੰਗਣ ਤੋਂ ਟਾਈਮ ਮਿਲੂਗਾ ਤਾਂ ਇਦਾਂ ਕਾਨੂੰਨ ਬਣਾਉਣਗੇ। 1500 ਨਵੇਂ ਢੱਕਣ ਬਣਾ ਦਿਓ। ਕਾਨੂੰਨ ਤਾਂ ਆਏ ਨਾ, ਕਾਨੂੰਨ ਤਾਂ ਜਦੋਂ ਬਣਨਾ, ਪਰ ਇਹ ਤਾਂ ਤੁਹਾਨੂੰ ਆਪਦੀ ਸੈਂਸ ਆਫ ਮਾਈਂਡ ਚਾਹੀਦੀ ਹੈ ਨਾ ਵੀ ਉਹ ਹਰੇਕ ਵਾਰੀ ਕਵਰ ਕਰਕੇ। ਹੁਣ ਗਵਰਨਮੈਂਟ ਕਿੱਥੇ ਹੋਊਗੀ ਦੱਸ ਮੈਨੂੰ, ਕਾਨੂੰਨ ਬਣਾਉਣ ਦੀ ਗੱਲ ਨਹੀਂ, ਗੱਲ ਹੈਗੀ ਆ ਪਹਿਲਾਂ ਤਾਂ ਜ਼ਿੰਮੇਵਾਰੀ ਹੈਗੀ ਉਹਦੀ ਜਿਹੜਾ ਟੁਆ ਪੱਟ ਰਿਹਾ ਬੋਲ ਕਰ ਰਿਹਾ, ਇੰਨੇ ਚਿਰ ਤੇ ਕਰਦੇ। ਹੁਣ ਇੱਕ ਦਿਨ ਦੀ ਗੱਲ ਥੋੜੋ, ਕਿੰਨੇ ਬੰਦੇ ਡਿੱਗ ਕੇ ਮਰ ਚੁੱਕੇ ਆ, ਕਿੰਨੇ ਵਿੱਚੋਂ ਕੱਢੇ ਵੀ ਆ ਚੁੱਕੇ ਆ, ਤਾਂ ਲੋਕਾਂ ਨੂੰ ਵੀ ਚਾਹੀਦਾ ਕਿ ਨਿਆਣੇ ਤਾਂ ਜਿਨ੍ਹਾਂ ਦੇ ਘਰ ਖੇਤ ਚ ਬੋਰ ਆ ਉਹਨੇ ਡਿੱਗਣੇ, ਹਾਂਜੀ, ਉਹਨੂੰ ਅਕਲ ਹੈ ਨਹੀਂ
ਕਿੰਨੇ ਚਿਰ ਹੋ ਗਿਆ ਗੱਲਾਂ ਕਰਦਿਆਂ ਨੂੰ। ਮੈਂ ਤਾਂ ਗੱਲ ਕਹਿਣਾ, ਹੁਣ ਤੂੰ ਮੇਰੀ ਗੱਲ ਸੁਣ ਲੈ, ਐਵੇਂ ਨਾ ਬੀਜੇਪੀ ਨੂੰ ਵਿੱਚ ਲੈ ਨੂੰ ਇਹ ਚਾਹੀਦਾ ਵਿੱਚੇ ਜਿਹੜਾ ਵੋਟ ਕਰਦਾ ਤੇ ਵਿੱਚੇ ਜਿਹੜਾ ਵੋਟ ਕਰਵਾ ਰਿਹਾ, ਦੋਨਾਂ ਦੇ ਉੱਤੇ ਕਤਲ ਦਾ ਮੁਕੱਦਮਾ ਚੱਲਣਾ ਚਾਹੀਦਾ। ਦੋ ਚਾਰ ਉਮਰ ਕਹਿੰਦਾ ਹੋਈਆਂ ਨਾ, ਤੇ ਬਾਕੀ ਝੱਟ ਲੜਦਾ ਇਹ ਟਾਡਾ ਅੜਦੇ ਆ, ਇਹ ਦਿਮਾਗ ਸੋਚਦੇ ਨਹੀਂ। ਮੈਂ ਦੱਸਦਾ ਤੈਨੂੰ ਮਾਸਟਰ, ਆਪਣੇ ਪਿੰਡ ਬਹੁਤ ਪੁਰਾਣੀ ਗੱਲ ਆ, ਮੈਂ ਛੋਟਾ ਜਿਹਾ ਸੀ ਪਿੰਡ ਦਾ, ਖੂਹ ਦੇ ਵਿੱਚ ਰਾਤ ਨੂੰ ਬੰਦਾ ਡਿੱਗ ਪਿਆ। ਕਿਉਂ? ਮੌਣੀ ਹੈ ਨਹੀਂ, ਮੌਣੀ ਛੋਟੀ ਉਹ ਥੱਲੇ ਜ਼ਮੀਨ ਤੇ ਉੱਤੇ ਕੀਤੀ ਆ, ਰਾਤ ਨੂੰ ਤੁਰੇ ਜਾਂਦੇ ਉੱਥੇ ਲਾਈਟ ਤੋਂ ਹੁੰਦੀਆਂ ਨਹੀਂ ਸੀ। ਫਿਰ ਗੱਲ ਕਰੀਏ 65 ਜਾਂ 65 ਦੀ ਲਾਈਟਾਂ ਕਿੱਥੇ ਸੀ ਉਦੋਂ? ਉਹ ਬੰਦਾ ਕਿਤੇ ਤੁਰਿਆ ਰਾਤ ਨੂੰ, ਪਿਸ਼ਾਬ ਸ਼ੁਰੂ ਉੱਠਿਆ, ਖੂਹ ਦੇ ਵਿੱਚ ਡਿੱਗ ਗਿਆ, ਕੋਈ ਲਾਗੇ ਨਹੀਂ, ਮਰ ਗਿਆ, ਡੁੱਬ ਗਿਆ। ਇਹ ਮੈਂ ਹੁਣ ਕਈ ਵਾਰ ਦੇਖਿਆ ਕਿ ਖੂਹ ਦੇ ਹਜੇ ਵੀ ਲੋਕਾਂ ਦੇ ਖੂਹ ਬੰਦ ਹੋਏ ਆ, ਉਹਨਾਂ ਦੇ ਮੌਣ ਹੈ ਨਹੀਂ, ਅਰੇ ਖੁੱਲੇ ਆ। ਹੁਣ ਆਪਣੇ ਏਰੀਆ ਖੁੱਲੀਆਂ ਪੱਟੀਆਂ ਨਹੀਂ ਬੋਤਲਾਂ ਵਾਸਤੇ, ਉਹਨਾਂ ਦੀ ਕਿਹੜੀ ਹੈ? ਉਹਨਾਂ ਦੇ ਵਾਲੇ ਹੈ ਨਹੀਂ। ਉਹਨਾਂ ਦੇ ਵਾਲੇ ਹੈ ਨਹੀਂ। ਹਾਂਜੀ, ਬਸ ਇੰਨਾ ਖਰਚ ਕਰ ਲੈਣਗੇ, ਇੰਨੀ ਕੋਈ 20-25 ਫੁੱਟ ਡੂੰਘੀ ਖੂਹੀ ਜਿਹੜੀ ਆ, ਉਹਨੂੰ ਇੱਟਾਂ ਦੀ ਉਹ ਲੱਗ ਜਾਂਦੀ ਆ। ਹਾਂਜੀ, ਪਰ ਉਹ 2 ਫੁੱਟ ਉੱਚੀ ਨਹੀਂ ਕਰ ਸਕਦੇ। ਨਹੀਂ, ਬਿਜਲੀ ਦੀਆਂ ਤਾਰਾਂ, ਮੈਂ ਆਪਣੇ ਮੱਖਣ ਨੂੰ ਗਿਆ, ਉਹ ਬਿਜਲੀ ਦੀਆਂ ਤਾਰਾਂ ਮੋਟਰ ਚਲਾਉਣ ਲੱਗਾ, ਨੰਗੀਆਂ ਤਾਰਾਂ ਛੱਡੀਆਂ ਉਹਦੇ, ਪਤਾ ਨਹੀਂ ਕਿੰਨੀਆਂ ਨੇ ਮੈਂ ਕਹਿ ਚੁੱਕਾ ਮੱਖਣਾ ਆ ਤਾਰਾਂ ਨੂੰ ਢੇਪ ਹੀ ਲਾ ਦੇ, ਤਾਰਾ ਕੋਈ ਗੱਲ ਨਹੀਂ ਲਾ ਦੇਣੀ, ਬਸ ਆਪਾਂ ਅੱਗੇ ਵੀ ਲਾ ਦੇਣੀ ਆ। ਮੈਂ ਕਿਹਾ 2 ਸਾਲ ਮੈਨੂੰ ਹੋ ਗਏ ਆ, ਹਾਏ ਉੱਤੇ ਪਈਆਂ ਨੰਗੀਆਂ ਤਾਰਾਂ, ਕਿਸੇ ਨੂੰ ਹੱਥ ਲਾ ਸਕਦਾ ਉੱਤੇ ਮਰ ਇਹ ਸਕਦਾ। ਮੰਨਦੇ ਨਹੀਂ, ਮੱਖਣ ਕੇ ਹੋਏ ਆ, ਸਿਕੰਦਰ ਕੇ, ਦੋਨੇ ਭਰਾ ਇਹ ਨਹੀਂ ਮੰਨਦੇ। ਅੱਛਾ ਮਾਟਰਾ ਤਾਏ ਨੇ ਵੋਟਾਂ ਦੀ ਗੱਲ ਕੀਤੀ ਆ, ਆਪ ਉੱਥੇ ਦਿਹਾੜੀ 2 ਵਾਰ ਘੁੱਗੂ ਲਾਉਣਾ ਪੜਿਆ, ਮੈਂ ਦੇਖਿਆ। ਇਹ ਨਹੀਂ ਉੱਥੇ ਟੇਪਾ ਗਿਆ ਲਾਉਣੀ ਹੈ। ਐਵੇਂ ਸੁਣੀਆਂ ਸਾਈਆਂ ਗੱਲਾਂ ਮਗਰ ਲੰਬੜਾ ਨਹੀਂ ਜਾਇਦਾ ਹੁੰਦਾ। ਮੈਂ ਹੋਇਆ ਸਰਪੰਚ ਹੋਇਆ, ਬਹੁਤ ਵਾਰ ਅਸੀਂ ਬੰਦੇ ਆ, ਅਸੀਂ ਇਦਾਂ ਦਾ ਕੰਮ ਨਹੀਂ ਕਰਦੇ। ਅੱਛਾ ਸਰਪੰਚ ਨੇ ਜਿਹੜੇ ਭਈਆ ਇੱਥੇ ਹੋਇਆ, ਤੈਨੂੰ ਸਾਰਿਆਂ ਨੂੰ ਬਦਨਾਮ ਲੱਗਾ ਕਰਨ, ਸ਼ਰਮ ਕਰ। ਨਾ ਅੱਛਾ ਤੁਸੀਂ ਬਦਨਾਮ ਦੀ ਗੱਲ ਕਰਦੇ ਆ ਹੈ, ਮੈਨੂੰ ਇਹ ਦੱਸੋ। ਮੈਨੂੰ ਸਮਝ ਨਹੀਂ, ਬੀਚ ਵਿੱਚ ਕੀ ਕਰਨ ਗਿਆ ਤੂੰ? ਮਜੀਠੀਏ ਕੋ ਜਾਣਾ ਸੀ? ਨਹੀਂ ਮੈਨੂੰ ਮਾਟਰਾ ਹੁਣ ਗੱਲ ਕਰਦੇ ਆ, ਇਹਨੇ ਹੁਣ ਬਲਦੀ ਤੇ ਨਾ ਤੇਲ ਪਾਤਾ ਹੈ। ਇਹ ਸਰਕਾਰਾਂ ਦਾ ਬਹੁਤ ਦੋਸ਼ ਆ, ਠੀਕ ਆ। ਇੱਕ ਪਾਸੇ ਇਹਨਾਂ ਦਾ ਮੁੱਖ ਮੰਤਰੀ ਕਹਿੰਦਾ ਆ ਵੀ ਬਿਜਲੀ ਦਾ ਕੋਈ ਸੰਕਟ ਹੀ ਨਹੀਂਗਾ, ਬੱਲੇ ਬੱਲੇ ਕਰਾਈ ਪਈ ਆ। ਮੈਂ ਤਾਂ ਕਹਿੰਦਾ ਅਫਸਰ ਬਣਾ ਤੇ ਕਹਿੰਦਾ ਕਿਸਾਨ, ਇਹਨਾਂ ਤਾਂ ਰਾਤ ਨੂੰ ਕਹਿੰਦਾ ਹੁਣ ਨੱਕੇ ਮੁੰਨ ਜਾਣਾ ਨਹੀਂ ਪੈਂਦਾ, ਦਿਨੇ ਹੀ ਕਹਿੰਦਾ ਆਪਾਂ ਬੱਤੀ ਦੇਈਦੀ ਆ। ਲੋਕ ਉੱਥੇ ਝੋਨਿਆਂ ਨੂੰ ਪਾਣੀ ਨੂੰ ਤਾਸੀ ਜਾਂਦੇ ਆ, ਉੱਥੇ ਮਜ਼ਾਰਿਆਂ ਤੇ ਬੈਠੇ ਆ, ਈਵਨ ਕਿ ਪਾਵਰ ਕਾਮ ਵਾਲੇ ਵੀ ਧਰਨੇ ਤੇ ਬੈਠੇ ਆ। ਉਹ ਕਦੋਂ ਬੈਠੇ ਆ? ਉਹ ਬਈ ਲੋਕ ਉਹਨਾਂ ਦੇ ਗਾਹ ਪੈਂਦੇ ਆ, ਬਿਜਲੀ ਆਉਂਦੀ ਨਹੀਂ ਨਾ, ਬਿਜਲੀ ਨਹੀਂ ਆਉਂਦੀ। ਬਿਆਨ ਹੀ ਦੇਣਾ ਮੈਂ। ਫਿਰ ਮੁਕਤ ਤਾਂ ਇਦਾਂ ਹੁੰਦਾ, ਕਿਸੇ ਨੂੰ ਪ੍ਰਸ਼ਾਦ ਮਿਲ ਗਿਆ, ਕਿਸੇ ਨੂੰ ਨਹੀਂ ਮਿਲਦਾ। ਨਹੀਂ ਮਾਡਰਾ ਫਿਰ ਇਹ ਜਿਹੜੇ ਹਜ਼ਾਰ ਆ 10,000 ਇਧਰ ਸਰਪੰਚਾਂ ਸਮੂਚਾਂ ਦੇਣਾ, ਮਤਲਬ ਕਿ ਅੱਛਾ ਮੈਨੂੰ ਇਹ ਗੱਲ ਦੱਸ, ਇੱਥੇ ਬੈਠਾ ਰੌਲਾ ਪਾਈ ਜਾਣਾ ਘੰਟੇ ਦਾ, ਤੇ ਤੁਹਾਡੀ ਪਾਲਿਸੀ ਕੀ ਹੈ ਬੀਜੇਪੀ ਵਾਲਿਆਂ ਦੀ? ਜੇ ਪੰਜਾਬ 'ਚ ਜਿੱਤਣਾ ਆ, ਪਹਿਲੀ ਗੱਲ ਤਾਂ ਬਣ ਨਹੀਂ ਦੇਣਾ, ਪੁੱਛਾ ਵੰਡ ਵੀ ਦਿੱਤਾ, ਤੁਹਾਡੀ ਪਾਲਿਸੀ ਕੀ ਹੈ? ਪਾਲਿਸੀ ਸਾਡੀ ਯਾਰ ਦੇਣਾ ਪੌਦਾ ਮਾਡਰਾ ਕਿਸੇ ਵੀ ਬੀਜੇਪੀ ਦੀ ਹਾਈ ਕਮਾਂਡ ਜਾਂ ਪੰਜਾਬ ਕਮਾਂਡ ਨੇ ਕਿਹਾ ਵੀ ਅਸੀਂ ਇਹਨਾਂ ਪੈਸੇ ਨਹੀਂ, ਉਹਨਾਂ ਨੇ ਤਾਂ 15 ਲੱਖ ਕਿਹਾ ਸੀ ਤਾਂ 15 ਲੱਖ ਦਵਾਂਗੇ। ਬੀਜੇਪੀ ਦੀ ਪਾਲਿਸੀ ਸਿੱਧੀ ਆ। ਬੀਜੇਪੀ ਕਹਿੰਦੀ ਆ ਸਾਡੇ ਤੇ ਪਤਾ ਕਦਾ ਯਕੀਨ ਕਰੋ, ਸਾਨੂੰ ਜਿਤਾਓ, ਸਾਨੂੰ ਲੈ ਕੇ ਆਓ, ਸਾਨੂੰ ਪੰਜਾਬ ਦੇ ਮਸਲੇ ਸੁਣਾਓ, ਐ ਚੱਕ ਦੇਣੇ ਐ ਜਿੱਦਾਂ ਮੱਖਣ ਚ ਬਾਲ ਐ। ਪਹਿਲੀ ਗੱਲ ਤੇ ਇਹ ਆ, ਉਹ ਤਾਂ ਲੱਗੇ ਆ ਆਪਣੀਆਂ ਵੋਟਾਂ ਕੱਟਣ। ਹੁਣ ਦੇਖਿਆ ਨਹੀਂ, ਕਹਿੰਦੇ ਜਿਹੜਾ ਪਾਸਪੋਰਟ ਆ ਉਹ ਤਾਂ ਟਰੈਵਲ ਡਾਕੂਮੈਂਟ ਆ, ਉਹ ਤਾਂ ਕੋਈ ਆਈਡੀ ਥੋੜੋ। ਹੁਣ ਮੈਂ ਸੁਣਿਆ ਕਿਸੇ ਨੇ ਕਹਿੰਦੇ ਉਹ ਦੂਜੀ ਕਰ ਦਿੱਤੀ ਆ ਵੋਟ। ਆਹੋ, ਇਹ ਤਾਂ ਵੋਟ ਹੈ ਨਹੀਂ। ਉਹ ਕਹਿੰਦਾ ਡਾਕੂਮੈਂਟ ਲੈ ਗਿਆ, ਉਹ ਸਾਰੇ ਡਾਕੂਮੈਂਟ ਲੈ ਗਿਆ, ਇਹ ਕਹਿੰਦੇ ਡਾਕੂਮੈਂਟ ਹੀ ਨਹੀਂ ਪੂਰੇ, ਤੇਰੀ ਵੋਟ ਹੋਣੀ ਚਾਹੀਦੀ ਆ, ਵੋਟ ਨਾਪ ਕੱਢੀ ਹੋਈ ਆ। ਹੁਣ ਕਿੱਥੇ ਬੰਦਾ ਜਾਵੇ ਦੱਸ? ਮੈਂ ਦੇਖੋ ਸਭ ਤੋਂ ਵੱਡਾ ਜਿਹੜਾ ਆਪਣਾ ਅਧਿਕਾਰ ਆ, ਜਦੋਂ ਆਪਾਂ ਅਧਿਕਾਰਾਂ ਦੀ ਗੱਲ ਕਰਦੇ ਉਹ ਚ ਇੱਕ ਵੋਟ ਦਾ ਅਧਿਕਾਰ ਆਉਂਦਾ। ਇਹ ਤੁਹਾਡੇ ਜਿਹੜੇ 5 ਜਿਹੜੇ ਫੰਡਾਮੈਂਟਲ ਰਾਈਟ ਆ ਉਹਦੇ ਵਿੱਚ ਆ। ਜੇ ਇਸ ਬੰਦੇ ਦੇ ਕੋਲੋਂ ਇਹੀ ਰਾਈਟ ਖੋਲਿਆ, ਤੁਹਾਡਾ ਅਧਿਕਾਰ ਹੀ ਖੋਲਿਆ, ਬਾਕੀ ਕੀ ਰਹਿ ਗਿਆ? ਬਾਕੀ ਕੀ ਰਹਿ ਗਿਆ? ਜੇ 5 ਜਿਹੜੇ ਆ ਉਹ ਕਿਹਾ ਆ ਵੀ ਹਰ ਬੰਦਾ ਜਿਹੜਾ ਭਾਰਤ ਦਾ ਨਾਗਰਿਕ ਆ, ਇਹ ਸੰਵਿਧਾਨ ਦੇ ਪਹਿਲੇ ਪੇਜ ਤੇ ਵੀ ਉਹਦੇ ਕੋਲ 5 ਫੰਡਾਮੈਂਟਲ ਰਾਈਟਸ ਚਾਹੀਦੇ, ਉਹਦੇ ਵਿੱਚ ਇੱਕ ਵੋਟ ਦਾ ਅਧਿਕਾਰ ਆ। ਹੁਣ ਵੋਟ ਜਿਹੜੀ ਆ ਇਸ ਆਧਾਰ ਤੇ ਕੱਟ ਦਿਓ ਵੀ ਨਹੀਂ ਜੀ ਤੇਰੇ ਕੋਲ ਆਹ ਜਿਹੜਾ ਡਾਕੂਮੈਂਟ ਹੈ ਨਹੀਂ। ਹੁਣ ਬੰਦਾ ਇੱਕ ਝੁੱਗੀ ਝੌਂਪੜੀ ਦੇ ਵਿੱਚ ਪੈਦਾ ਹੋਇਆ, ਤੇ ਬਿਹਾਰ ਦੇ ਵਿੱਚ ਇਦਾਂ ਹੋਇਆ ਜਦੋਂ ਵੋਟਾਂ ਤੋਂ ਪਹਿਲਾਂ, ਉਹ ਕਹਿੰਦੇ ਪੈਦਾ ਹੋਏ ਸਾਡੇ ਹੜ੍ਹ ਆ ਗਏ, ਉਹ ਸਰਟੀਫਿਕੇਟ ਜਿਹੜੇ ਗਵਾਚ ਗਏ। ਹੁਣ ਜਦੋਂ ਅਸੀਂ ਉੱਥੇ ਜਾਈਦਾ ਆ, ਉਹ ਕਹਿੰਦੇ ਕੋਈ ਡਾਕੂਮੈਂਟ ਆਪਣਾ ਪਛਾਣ ਪੱਤਰ ਲੈ ਕੇ ਆਓ। ਪਛਾਣ ਪੱਤਰ ਉਹ ਕਹਿੰਦੇ ਸਾਰੇ ਨਦੀ ਚ ਰੁੜ ਗਏ, ਕਿੱਥੋਂ ਅਸੀਂ ਲਿਆ ਕੇ ਦਈਏ ਹੁਣ ਪਛਾਣ ਪੱਤਰ? ਰਿਕਾਰਡ ਕੋਈ ਨਹੀਂ, ਉਹਨਾਂ ਦੀਆਂ ਵੋਟਾਂ ਨਹੀਂ ਬਣੀਆਂ। ਹੁਣ ਸਾਡੇ ਵੀ ਇੱਥੇ ਰੌਲਾ ਇਹੀ ਪੈਂਦਾ। ਹੁਣ ਸਾਡੇ ਇੱਥੇ ਬੰਦੇ ਕਿੰਨੇ ਲੋਕ ਗਏ ਆ ਬਾਹਰ ਜਿਹੜੇ ਰਹਿੰਦੇ ਆ,
ਉਹ ਪਾਸਪੋਰਟਾਂ ਤੇ ਗਏ ਆ। ਚਲੋ ਬਾਹਰ ਕਈ ਭਾਰਤ ਦੀ ਇਹ ਪਾਲਿਸੀ ਆ ਵੀ ਦੋ ਦੇਸ਼ਾਂ ਦੀ ਆਪਾਂ ਸਿਟੀਜ਼ਨਸ਼ਿਪ ਨਹੀਂ ਲੈ ਸਕਦੇ। ਕਈ ਲੋਕਾਂ ਨੇ ਤਾਂ ਉੱਥੇ ਸਿਟੀਜ਼ਨਸ਼ਿਪ ਲੈ ਲਈ, ਉਹ ਤਾਂ ਚਲੋ ਵੱਖਰੇ ਨਾਗਰਿਕ ਹੋ ਗਏ। ਜ਼ਿਆਦਾਤਰ ਲੋਕ ਉਹ ਆ ਜਿਹੜੇ ਆ ਦੁਬਈ 'ਚ ਬੈਠੇ ਆ, ਬਹਿਰੀਨ 'ਚ ਬੈਠੇ ਆ, ਅਰਬ ਕੰਟਰੀਆਂ 'ਚ ਬੈਠੇ ਆ, ਬਾਹਰ ਵਿਜ਼ਟਰ ਗਏ ਹੋਆ ਜਾਂ ਬਾਹਰ ਇਲੀਗਲ ਹੋ ਗਏ ਆ, ਪਰ ਪਾਸਪੋਰਟ ਉਹਨਾਂ ਦੇ ਕੋਲ ਇੰਡੀਅਨ ਆ ਜਿਹੜੇ ਨਾਲੇ ਕਮਾਈ ਕਰਕੇ ਵਾਪਸ ਭੇਜ ਰਹੇ ਆ। ਕਮਾਈ ਵੀ ਭੇਜਦੇ ਆ। ਹੁਣ ਉਹ ਕਹਿੰਦੇ ਵੀ ਇਹਨੂੰ ਅਸੀਂ ਮੰਨਦੇ ਨਹੀਂ ਸਿਟੀਜ਼ਨ, ਉਹਨੂੰ ਕਿੱਦਾਂ ਪ੍ਰੂਵ ਕਰੂਗਾ ਬੰਦਾ? ਇਹਦਾ ਮਤਲਬ ਇਹ ਆ ਕੱਲ ਨੂੰ ਤੁਸੀਂ ਟਰੈਵਲ ਕਰਨਾ ਫਿਰ ਤੁਹਾਨੂੰ ਰੋਕ ਸਕਦੇ ਹੋ ਕਿ ਤੁਸੀਂ ਸੀਰੀਅਸ ਨਹੀਂ। ਬਿਲਕੁਲ ਇਹਦਾ ਮਤਲਬ ਇਹ ਆ ਵੀ ਸਾਡੇ ਪਤਾ ਹੀ ਨਹੀਂ ਕੀ ਹੋ ਗਿਆ, ਸੰਵਿਧਾਨ ਨੂੰ ਐਨ ਛਿੱਕੇ ਟੰਗਿਆ ਪਿਆ। ਕੋਈ ਬੰਦਾ ਜਿਹੜਾ ਆ ਕੋਈ ਬੋਲ ਹੀ ਨਹੀਂ ਰਿਹਾ ਇਸ ਮਾਮਲੇ 'ਚ। ਉਹਨਾਂ ਕੀ ਵਾਲੇ ਸਾਰੀ ਦੁਨੀਆ ਉਹਨਾਂ ਧਰਮ ਦੇ ਨਾਂ ਦੇ ਮਗਰ ਲਾਈ ਹੋਈ ਆ। ਪਾਟਰਾ ਅੰਨੇ ਲੋਕ ਆ, ਅੰਦੇ ਭਗਤ। ਪਾਟਰਾ ਨੂੰ ਤੁਹਾਨੂੰ ਅੰਦਰ ਦੀ ਗੱਲ ਦੱਸਾਂ, ਬੰਦਾ ਚਾਹੇ ਮੈਂ ਬੀਜੇਪੀ ਦਾ ਹੀ ਆ, ਕਿਉਂਕਿ ਜਿਹੜੀ ਵੀ ਮੈਜੋਰਟੀ ਹੁੰਦੀ ਨਾ ਸਰਕਾਰ, ਖੜਨਾ ਪੈਂਦਾ ਸਾਡੇ ਵਰਗੇ ਬੰਦਿਆਂ ਨੂੰ, ਕਿਉਂਕਿ ਅਸੀਂ ਵੀ ਆਉਣ ਵਾਲੇ ਤੁਹਾਨੂੰ ਪਤਾ ਨੇਤਾ ਹੀ ਆ ਹੈ। ਪਰ ਮੇਰੀ ਇੱਕ ਸਿਫਤ ਵੀ, ਮੈਂ ਰੱਖਦਾ ਜੀਓ ਪੋਲਿਟਿਕਸ ਦੀ ਨੌਲੇਜ। ਮੈਂ ਜਿੱਥੇ ਫਿਰ ਰਗੜਨਾ ਹੁੰਦਾ ਨਾ, ਫਿਰ ਮੈਂ ਬੀਜੇਪੀ ਨੂੰ ਵੀ ਰਗੜ ਦਿੰਦਾ ਹੁੰਦਾ। ਵਾਹ ਵਾਹ। ਹੁਣ ਵੀ ਕਿੱਦਾਂ? ਹੁਣ ਮੈਂ ਤੁਹਾਨੂੰ ਅੰਦਰਲੀ ਗੱਲ ਦੱਸਦਾ, ਜਿਹੜੀ ਤੁਸੀਂ ਗੱਲ ਤੇ ਚਿੰਤਾ ਕਰਦੇ ਆ, ਮੈਂ ਸਹਿਮਤ ਹਾਂ ਤੁਹਾਡੇ ਨਾਲ। ਆਪਣਾ ਉਹ ਟੈਲੀਗ੍ਰਾਮ ਦਾ ਪੱਤਰਕਾਰ ਹੈ ਨਾ, ਦਿੱਲੀ ਦੁਲੀ ਬੰਬੇ ਤੋਂ, ਉਹ ਆਹੋ, ਉਹਨੇ ਪਾਸਪੋਰਟ ਰਿਨਿਊ ਕਰਾਉਣਾ ਦਿੱਤਾ। ਸਾਰੇ ਦਸਤਾਵੇਜ਼ ਲੈ ਲੈ, 100 ਦਿਨਾਂ ਬਾਅਦ ਕਹਿੰਦੇ ਵੀ ਤੇਰਾ ਪਾਸਪੋਰਟ ਨਹੀਂ ਰਿਨਿਊ ਹੋਣਾ। ਕਹਿੰਦਾ ਕਿਉਂ? ਕਹਿੰਦੇ ਤੇਰਾ ਵੋਟਰ ਸੂਚੀ 9 ਹੈ ਨਹੀਂ। ਲੈ ਇੱਥੇ ਬੜੇ ਪੱਤਰਕਾਰ ਨੂੰ ਬਣਾ ਤੂੰ ਮੈਂ ਕੌਣ ਆ? ਮੈਂ ਇਹਦੇ ਖਿਲਾਫ ਆ। ਪੰਜਾਬ ਵਿੱਚ ਵੀ ਇਹੀ ਕੁਝ ਹੋਣ ਲੱਗਾ ਆ। ਵੋਟਾਂ ਕੱਟੀਆਂ ਜਾਣੀਆਂ ਜਿਹੜੀਆਂ ਬੀਜੇਪੀ ਨੂੰ ਨਹੀਂ ਪੈਣੀਆਂ, ਬਾਅਦ ਚ ਉਹਨਾਂ ਦੇ ਪਾਸਪੋਰਟ ਵੀ ਨਹੀਂ ਅੱਧੀ ਘਸੋੜ ਦੇਣੇ ਆ। ਮੈਂ ਇਹਦੇ ਖਿਲਾਫ ਹਾਂ। ਫੇਰ ਏਦਾਂ ਕਰ, ਬਾਕੀ ਭਰਾਵਾਂ ਨਾਲ ਰਲ, ਆ ਜਿਹੜੀ ਲੂੰਬੜੀ ਦੀ ਖੱਲ ਪਾਈ ਆ ਲਾ ਦੇ। ਨਹੀਂ ਤਾਇਆ ਖੱਲ ਇਦਾਂ ਨਹੀਂ ਲੈਂਦੀ। ਮੈਂ ਰਾਮ ਮੰਦਿਰ ਜਿਹੜੀ ਚੋਰੀ ਕੀਤੀ ਉਹਦੇ ਵੀ ਖਿਲਾਫ ਆ। ਅੱਛਾ, ਉਹ ਕੀਤੀ ਗਏ ਮੈਂ ਹਾਈ ਕਮਾਂਡ ਨੂੰ ਸਵਾਲ ਕੀਤਾ ਅੰਦਰੋਂ ਖਾਤੀ। ਮੈਂ ਕਿਹਾ ਮੈਨੂੰ ਇਹ ਦੱਸੋ, ਜਿਹੜਾ ਤੁਸੀਂ ਕੁੱਤ ਕਲੇਸ਼ ਹੁਣ ਆਰਐਸਐਸ ਬਸ ਬੀਜੇਪੀ ਪਾ ਲਿਆ, ਪਤੰਦਰੋਂ ਚ ਨਿਕਲਣਾ ਕਿੱਦਾਂ ਆ? ਜਾਂ ਤਾਂ ਉਹਨਾਂ ਦੇ ਕਰਾ ਦਿਓ ਗ੍ਰਿਫਤਾਰੀਆਂ। ਆਪਾਂ ਕਿਹੜਾ ਆ ਉਹ ਚੰਪਤ ਰਾਏ ਜਿਹੜਾ ਪੈਸੇ ਲੈ ਕੇ ਚੰਪਤ ਹੋ ਗਿਆ 200 ਕਰੋੜ। ਤੇ ਕਾਰਲ ਮਿਸ਼ਰਾ। ਇਹ 200 ਕਰੋੜ ਤਾਂ ਉਹ ਆ ਨਾ ਜਿਹੜਾ ਸ਼ੋਅ ਹੋ ਗਿਆ ਆਹੋ। ਪਿੱਛੇ, ਤਾਂ ਇਹਦੇ ਮਗਰ ਮਤਲਬ ਜੇ 200 ਕਰੋੜ ਮੂਹਰੇ ਆਇਆ ਤਾਂ 200 ਕਰੋੜ ਪਿੱਛੇ ਵੀ ਹੋਊਗਾ। ਪਿੱਛੇ ਬਹੁਤ ਆ, ਆਸਟ੍ਰੇਲੀਆ ਵਾਲਿਆ ਤੇ ਕੋ ਗਿਣੇ ਨਹੀਂ ਜਾ ਰਹੇ, ਪਿੱਛੇ ਪੈਸਾ ਬਹੁਤ ਆ। ਮਾੜਾ ਇਹ ਦੱਸ, ਗ੍ਰਿਫਤਾਰੀ ਹੋ ਜੂ ਕਿ ਨਹੀਂ ਵੱਡੀਆਂ ਮੱਛੀਆਂ? ਨਹੀਂ ਉਹਦਾ ਤਾਂ ਹੋ ਜੇ ਐਫਆਈਆਰ ਚ ਨਾ ਹੋਊਗਾ, ਜਦ ਕਿਸੇ ਬੰਦੇ ਦਾ ਐਫਆਈਆਰ ਚ ਨਾ ਹੀ ਹੈ ਨਹੀਂ। ਜਿਹੜੇ 8 ਬੰਦੇ ਨਹੀਂ ਨਾਮਜ਼ਦ ਕੀਤੇ ਆ, ਉਹ ਬੰਦੇ ਕੌਣ ਆ? ਕੋਈ ਡਰਾਈਵਰ ਆ, ਕੋਈ ਕਿਸੇ ਦਾ ਚਪੜਾਸੀ ਆ, ਜਾਨੀ ਹੈਲਪਰ ਆ ਸਾਰੇ। ਉਹਨਾਂ ਕਹਿੰਦਾ ਬਲੇਮ ਲੈ ਲਓ ਤੇ ਬਸ। ਹੁਣ ਤਾਇਆ 25,000 ਇੱਕ ਦੀ ਤਾਂ ਖਰੇ 12,000 ਤਨਖਾਹ ਆ। ਉਹ ਲਗਜ਼ਰੀ ਗੱਡੀਆਂ ਲਈ ਫਿਰਦਾ, ਅਪਾਰਟਮੈਂਟ ਲਈ ਫਿਰਦਾ। 75 ਕਰੋੜ ਰੁਪਈਆ ਤਾਂ ਕਹਿੰਦੇ ਕੈਸ਼ ਮਿਲ ਗਿਆ ਇਹਨਾਂ ਦੇ ਕੋਲੋਂ। ਇੰਨੀ ਜ਼ਿਆਦਾ ਪ੍ਰਾਪਰਟੀ ਇੱਕ 12,000 ਕਮਾਉਣ ਵਾਲਾ ਬੰਦਾ ਬਣਾ ਕੇ ਬੈਠਾ। ਹੁਣ ਉਹ ਏਦਾਂ ਹੀ ਲੂਪ ਨਿਕਲਣੇ ਆ। ਪਰ ਤੁਸੀਂ ਇੱਕ ਦੇਖੋ, ਹੁਣ ਤੱਕ ਬੀਜੇਪੀ ਦਾ ਇਹ ਰਿਹਾ ਵੀ ਅਸੀਂ ਜਿਹੜਾ ਰਾਮ ਮੰਦਿਰ ਬਣਾਉਣਾ, ਅੱਜ ਤਾਂ ਰਾਮ ਮੰਦਿਰ ਰਾਮ ਨੇ ਵੇਚ ਦਿੱਤਾ ਇੱਕ ਤਰ੍ਹਾਂ ਨਾਲ। ਉਹ ਜਿਹੜੇ ਬੰਦੇ ਉੱਥੇ ਜਾਂਦੇ ਆ, ਫਿਰ ਇੱਕ ਆਹ QR ਕੋਡ ਜਿਹੜਾ ਇਹ ਵੀ ਪ੍ਰਾਪਤ ਹੋਇਆ ਬਾਹਰੋਂ ਬਾਹਰ, ਆਪਣਾ ਹੀ ਬਣਾਇਆ ਸੀ QR ਕੋਡ। ਅੱਛਾ, ਸੰਗਤ ਦੇ ਮੂਹਰੇ ਕਰਨਾ, ਉਹ ਚ ਸਿੱਧਾ ਹੀ ਆਪਣੇ ਬੈਂਕਾਂ 'ਚ, ਉਹ ਵੀ ਹੁਣ ਕਹਿੰਦੇ ਰਿਸਰਚ ਕਰਨੀ ਆ ਵੀ ਕਿਹੜੇ ਕਿਹੜੇ ਬੈਂਕਾਂ ਦੇ ਵਿੱਚ ਜਾਂਦਾ। ਪਰ ਹੁਣ ਗੱਲ ਤੇ ਹੈ ਨਿਰਪੱਖ ਜਾਂਚ ਦੀ, ਜਿੱਦਾਂ ਜੋਗੀ ਦਿੱਤਿਆਨਾਥ ਕਹਿੰਦਾ। ਨਿਰਪੱਖ ਜਾਂਚ ਦਾ ਤਾਂ ਹੋਊਗਾ ਵੀ ਪਹਿਲਾਂ ਜਿਹੜੇ ਬੰਦੇ ਪ੍ਰਭਾਵਸ਼ਾਲੀ ਹੁੰਦੇ ਆ ਇਹਨਾਂ ਨੂੰ ਖੁੱਡੇ ਲੈਣ ਲਾਓ। ਉਹ ਮਸੀ ਤਾਂ ਉਹਨੇ ਆਪੇ ਕਹਿੰਦੇ ਜੀ ਨੈਤਿਕ ਤੌਰ ਤੇ ਤਾਂ ਕਈ ਦਿਨ ਰੌਲਾ ਪਾਇਆ ਵਿਰੋਧੀ ਤਰ੍ਹਾਂ ਦੇ, ਤਾਂ ਉਹਨੇ ਅਸਤੀਫਾ ਦਿੱਤਾ ਜਿਹੜਾ ਚੰਪਤ ਰਾਏ ਸੀ। ਹੁਣ ਕਈ ਬੰਦੇ ਜਿਹੜੇ ਆ ਹੋਰਾਂ ਦਾ ਵਿੱਚ ਨਾ ਆਉਂਦਾ, ਪਰ ਇਹ ਪੈਸਾ ਜਾਂਦਾ ਕਿੱਥੇ ਸੀ, ਕੀ ਕਰਦੇ ਸੀ? ਹੁਣ ਆਹ ਤਾਂ ਹੋ ਗਿਆ ਵੀ ਆਪਣਾ ਜਿਹੜਾ ਸ਼ਾਨੋ ਸ਼ੌਕਤ ਵਾਲੀ ਲਾਈਫ ਜਿਹੜੀ ਆ ਜੀ ਰਹੇ ਸੀ ਜਿਹੜੇ ਬੰਦੇ ਆ, ਪਰ ਹੁਣ ਕਿੱਥੇ ਤੱਕ ਇਹਦੀ ਚੋਰ ਮੋਰੀਆਂ ਆ, ਇਹ ਵੀ ਦੇਖਣਾ ਪੈਣਾ। ਪਰ ਪਹਿਲੀ ਗੱਲ ਤਾਂ ਲੋਕਾਂ ਦੇ ਦਿਮਾਗ ਜਿਹੜੇ ਨਾ ਇਹ ਦਰੁਸਤ ਹੋਣੇ ਚਾਹੀਦੇ ਆ। ਲੋਕੀ ਆਪਣਾ ਸੋਨਾ, ਆਪਣਾ ਪੈਸਾ ਮੰਦਿਰਾਂ ਨੂੰ, ਗੁਰਦੁਆਰੇ ਜਾ ਕੇ ਚਾੜਦੇ ਆ। ਕਿਉਂ ਨਾ ਸਿੱਧਾ ਕਿਸੇ ਗਰੀਬ ਦੀ ਹੈਲਪ ਕਰ ਦੋ? ਉਹ ਨਹੀਂ ਨਾ ਕਰਨੀ। ਨਾਲੇ ਤੁਹਾਨੂੰ ਕਿਹੜਾ ਕਿੱਥੇ ਗਿਆ ਪੈਸਾ? ਹਸਪਤਾਲਾਂ ਦੇ ਲਾ ਦੋ ਯਾਰ ਪੈਸੇ। ਹਸਪਤਾਲ ਲਾ ਦੋ। ਕਿਉਂ ਚਾੜਦੇ ਆ? ਨਾ ਲੋਕਾਂ ਨੂੰ ਪਤਾ ਨਹੀਂ ਆ ਇਹ ਲੱਦਾ ਲੱਗਦਾ ਨਹੀਂ ਸਾਰਾ, ਅੱਧਾ ਫਿਰ ਜਦੋਂ ਮਸੀ ਲੱਗਦਾ ਨਹੀਂ ਲੱਗਦਾ। ਤਾਇਆ ਜੀ ਤੁਸੀਂ ਪਿੱਛੇ ਦੇਖਿਆ ਹੋਣਾ, ਬੜੀਆਂ ਵੀਡੀਓ ਪੈਂਦੀਆਂ ਹੁੰਦੀਆਂ ਸੀ। ਦੋ ਮੁੰਡੇ ਸੀ ਪੰਜਾਬ ਪੁਲਿਸ ਵਾਲੇ, ਬੜੀ ਸੇਵਾ ਕਰਦੇ ਹੁੰਦੇ ਸੀ, ਹਫ਼ਤੇ ਦੀਆਂ ਥੈਲੀਆਂ ਥੂਲੀਆਂ ਚੱਕ ਕੇ ਲਈ ਜਾਂਦੇ ਹੁੰਦੇ ਸੀ। ਯਾਰ ਮੈਂ ਕਦੇ ਕਦੇ ਐਂ ਸੋਚਦਾ ਹੁੰਦਾ, ਜਿਹੜੇ ਬੰਦੇ NRI ਆ ਬਾਹਰ ਬੈਠੇ ਆ, ਕੈਨੇਡਾ ਅਮਰੀਕਾ ਦੇ ਵਿੱਚ ਬੈਠੇ ਆ, ਬਾਹਰਲੀਆਂ ਕੰਟਰੀਆਂ 'ਚ, ਵੀ ਉਹ ਉਸ ਬੰਦੇ ਦੀ ਵੀਡੀਓ ਦੇਖ ਕੇ ਇਮੋਸ਼ਨਲ ਤੌਰ ਤੇ ਉਹਨਾਂ ਨੂੰ ਟੱਚ ਹੋ ਕੇ ਉਹਨਾਂ ਨੂੰ ਪੈਸੇ ਭੇਜ ਦਿੰਦੇ ਆ। ਕੀ ਉਹਨਾਂ ਨੂੰ ਇਹ ਨਹੀਂ ਪਤਾ ਵੀ ਸਾਡੇ ਪਿੰਡ ਕਿਸੇ ਦੇ ਘਰੇ ਛੱਤ ਡਿੱਗਣ ਵਾਲੀ ਹੈ, ਸਾਡੇ ਪਿੰਡ ਦੇ ਵਿੱਚ ਕਈ ਪਰਿਵਾਰ ਗਰੀਬ ਨੇ, ਉਹਨਾਂ ਦੀ ਹੈਲਪ ਕਰ ਦਈਏ। ਆਪਾਂ ਨੂੰ ਪਹਿਲਾਂ ਆਪਦੇ ਪਿੰਡ ਬਾਰੇ ਸੋਚਣਾ ਚਾਹੀਦਾ ਨਾ। ਜੇ ਪਿੰਡ ਠੀਕ ਹੋਊਗਾ ਤਾਂ ਹੀ ਆਪਾਂ। ਨਾਲੇ ਇਦਾਂ ਨਾ
ਵੀ ਹਰ ਬੰਦਾ ਆਪਣੇ ਪਿੰਡ ਬਾਰੇ ਸੋਚੇ, ਉਹਨਾਂ ਦੇ ਪਿੰਡ ਬਾਰੇ ਸੋਚ ਲੈਣਗੇ ਆਪੇ। ਬਿਲਕੁਲ ਬਿਲਕੁਲ ਉਹ ਹੋ ਜਾਊਗਾ। ਬਿਲਕੁਲ। ਪਰ ਨਹੀਂ ਪਰ ਸੋਸ਼ਲ ਮੀਡੀਆ ਦੇ ਥਰੂ ਭੇਜਦੇ ਆ ਨਾ, ਫਿਰ ਸੋਸ਼ਲ ਮੀਡੀਆ ਦੀ ਗੱਲ ਆ ਗਈ ਇੱਥੇ ਵੀ ਉਹ ਵੀਡੀਓਜ਼ ਜਿਹੜੀਆਂ ਬਣਾ ਰਹੇ ਨੇ ਜਾਂ ਉਹ ਕਢਾ ਰਹੇ ਹਾਂ, ਉਹ ਕਢਾ ਰਹੇ ਉਸ ਤੇ ਪਤਾ ਵੀ ਨਹੀਂ ਹੁੰਦਾ ਸੱਚ ਹੈ ਕਿ ਨਹੀਂ, ਇਹ ਵੀ ਨਹੀਂ ਪਤਾ ਹੁਣ ਨਾ। ਸੱਚ ਦੀ ਸੁਣ ਲਓ ਲੈ, ਇੱਕ ਮੁੰਡੇ ਦਾ ਮੈਨੂੰ ਫੋਨ ਆ ਗਿਆ, ਕਹਿੰਦਾ ਬਾਈ ਐਂ ਕਰਕੇ ਆਪਾਂ ਪੈਸੇ ਭੇਜਣੇ ਆ, ਮੁੰਡੇ ਦੀ ਲੱਤ ਟੁੱਟੀ ਹੋਈ ਆ। ਮੈਂ ਵੀ ਇਮੋਸ਼ਨਲ ਦੇਖ ਕੇ ਵੀਡੀਓ, ਮੈਂ ਕਿਹਾ ਚੱਲ ਪਾ ਦਿੰਦੇ ਆ 5000 ਰੁਪਏ, ਕਿੱਡੀ ਕੁ ਵੱਡੀ ਗੱਲ ਆ। ਉਹ ਬਾਅਦ ਮੈਂ ਕਦੇ ਮੁੰਡੇ ਨੂੰ ਫੋਨ ਲਾ ਲਿਆ ਰੈਕੋਟ ਵਾਲੇ ਕਾਕੇ ਨੂੰ, ਮੈਂ ਕਿਹਾ ਕਾਕੇ ਵੀ ਆਹ ਬੰਦੇ ਦਾ ਪਤਾ ਕਰਕੇ ਦੱਸ ਵੀ ਕਿਵੇਂ ਕੀ ਹਿਸਾਬ ਕਿਤਾਬ ਆ। ਉਹ ਕਹਿੰਦਾ ਬਾਈ 10 ਮਿੰਟ ਦੇ, ਉਹ ਤੁਰਿਆ ਫਿਰਦਾ ਵਾ, ਪਤਾ ਕਰਿਆ, ਉਹ ਕਹਿੰਦਾ ਭਰਾਵਾ ਇਹਨੂੰ ਪੈਸੇ ਪਾਉਣ ਦੀ ਲੋੜ ਨਹੀਂ, ਤਾਂ ਰੁਪਈਏ ਇਕੱਠੇ ਕਰਕੇ ਵਾਹ ਤੇ ਉਹਦੇ ਰਿਮੋਟ ਨਾਲ ਐਂ ਗੇਟ ਖੋਲਦੇ ਆ। ਅੱਛਾ, ਤੁਸੀਂ ਇਹ ਦੇਖੋ ਵੀ ਉਹ ਰਿਮੋਟ ਨਾਲ ਜਿਹੜਾ ਗੇਟ ਖੋਲਦਾ ਵਾ ਸਿਰਫ ਇੱਕ ਵੀਡੀਓ ਪਾਉਣ ਤੇ, ਤੇ ਆਪਾਂ ਵੀ ਇਹ ਕਮਰਿਆਂ ਨੂੰ ਚੱਕੋ। ਆਹ ਨੂਰਾ ਸਿਸਟਰ ਦਾ ਕਿੰਨਾ ਆ ਰੌਲਾ ਪਿਆ। ਇਹ ਜਦੋਂ ਤਾਂ ਇਹਨਾਂ ਦੇ ਡੈਡੀ ਬਿਮਾਰ ਹੋ ਜਾਂਦਾ ਉਦੋਂ ਤਾਂ ਇਹ ਪਾ ਦਿੰਦੀਆਂ QR ਕੋਡ ਪਾ ਦਿੰਦੀਆਂ। ਬਾਅਦ ਵਿੱਚ ਦੇ ਲੋ ਸਭ ਤੋਂ ਵੱਡਾ ਕਲੇਸ਼ੀ ਪਰਿਵਾਰ ਇਹ ਬਣਿਆ। ਥਾਰ ਲੈ ਕੇ ਘੁੰਮਦੀ ਪਰ ਹੁਣ ਤਾਂ ਇਹਦੇ ਵਿੱਚ ਦੇਖੋ, ਇਹ ਤਾਂ ਇੱਕ ਗੱਲ ਆਪਾਂ ਦੋ, ਜਿੱਦਾਂ ਹੁਣ ਵਿਪਨ ਨੇ ਵੀ ਕਿਹਾ, ਹੁਣ ਜਿਹੜੇ ਦੋ ਆਪਾਂ ਤਾਂ ਦੇ ਲਏ, ਪਰ ਇਹਦੇ ਨਾਲ ਨੁਕਸਾਨ ਇਹ ਹੋਣਾ, ਕੋਈ ਬੰਦਾ ਸਾਨੂੰ ਜਿੱਦਾਂ ਮੰਨ ਲਓ ਕਿ ਇਹਨੂੰ ਕਹੂੰਗਾ ਵੀ ਯਾਰ ਪੈਸੇ ਕਰਦੇ, ਇਹਨੇ ਕਹਣਾ ਸਾਰੇ ਇਦਾਂ ਦੇ ਹੁੰਦੇ ਹਨਾ, ਵੀ ਉਹ ਜਿਹੜੇ ਸਹੀ ਬੰਦੇ ਵੀ ਹੁੰਦੇ ਆ ਉਹ ਵੀ ਬੰਦੇ ਰਹਿ ਜਾਂਦੇ ਆ, ਉਹ ਵੀ ਰਹਿ ਜਾਂਦੇ। ਤੇ ਮੇਰੇ ਹਿਸਾਬ ਨਾਲ ਤਾਂ ਆਪਾਂ ਨੂੰ ਜੇ ਮਦਦ ਵੀ ਕਰਨੀ ਹੈ ਨਾ ਕਿਸੇ ਗਰੀਬ ਪਰਿਵਾਰ ਦੀ ਕਰਨੀ ਹੈ, ਚਲੋ ਕਰਨੀ ਚਾਹੀਦੀ ਆ। ਗਰੀਬ ਦਾ ਮੂੰਹ ਗੁਰੂ ਦੀ ਗੋਲਕ। ਬਿਲਕੁਲ। ਤੁਹਾਨੂੰ ਤੁਹਾਡੇ ਪਿੰਡ ਦੇ ਵਿੱਚ ਸਭ ਤੋਂ ਪਹਿਲੀ ਪ੍ਰੈਫਰੈਂਸ ਤੁਹਾਡੀ ਇਹ ਆ ਵੀ ਤੁਸੀਂ ਆਪਦੇ ਪਿੰਡ ਦੇ ਕਿਸੇ ਗਰੀਬ ਦੀ ਹੈਲਪ ਕਰੋ। ਬਿਲਕੁਲ। ਪਤਾ ਕੀ ਆ, ਕਈ ਲੋਕੀ ਕਰਦੇ ਆ, ਮੈਂ ਦੇਖੇ ਆ ਜਿਹੜੇ ਥੋੜੇ ਪੈਸੇ ਰੋਜ਼ ਸੇਵ ਕਰਦੇ ਆ, ਤੇ ਬਾਅਦ ਚੋਂ ਆਪ ਹੀ ਜਾ ਕੇ ਲੋਕਾਂ ਦੀ ਹੈਲਪ ਕਰ ਦਿੰਦੇ ਆ। ਇੱਕ ਮੁੰਡਾ ਆਪਣਾ ਰਮੇਸ਼ ਆ, ਆਸਟ੍ਰੇਲੀਆ, ਉਹ ਆਉਂਦਾ ਹੁੰਦਾ ਇੰਡੀਆ ਇੱਥੇ। ਅੱਛਾ। ਉਹ ਬੰਦੇ ਹੋਰ ਨਾਲ ਰਲਿਆ, ਉਹ ਆ ਕੇ ਕੈਂਪ ਲਾਉਂਦੇ ਆ ਅੱਖਾਂ ਦਾ, ਆਪਰੇਸ਼ਨ ਕਰਾਉਂਦੇ ਆ ਲੋਕਾਂ ਦਾ ਫ੍ਰੀ। ਉਹ ਕਿਸੇ ਨੂੰ ਪੈਸੇ ਦਿੰਦੇ ਨਹੀਂ, ਕੋਈ ਨਹੀਂ ਕਰਦੇ, ਪਰ ਉਹਦੇ ਸਾਲ ਪਿੱਛੋਂ ਉਹ ਕੈਂਪ ਲਵਾ ਕੇ ਜਿਹੜੇ ਜਿੰਨੇ ਵੀ 10, 20 ਜਾਂ 100 ਜਿੰਨੇ ਵੀ ਹੁੰਦੇ ਆ, ਉਹਨਾਂ ਦੀ ਅੱਖਾਂ ਬਣਾਉਂਦੇ ਆ। ਇਹ ਪੁੰਨ ਕਰੀ ਉਹ ਅਸਲ ਸੇਵਾ ਦੀ ਮੰਨੀ ਜਾਵੇ, ਉਹ ਅਸਲ ਸੇਵਾ ਕਿਸੇ ਨੂੰ ਜੱਗ ਦਿਖਾਉਣਾ। ਅਸਲ ਨਾਲੇ ਨਾ ਗੁਰੂ ਘਰ ਜਾ ਕੇ ਅਸੀਂ ਉੱਥੇ ਸੇਵਾ ਨਹੀਂ ਕਰਨੀ ਹੁੰਦੀ, ਉੱਥੇ ਜਾ ਕੇ ਅਸੀਂ ਸੇਵਾ ਕਰਨ ਦਾ ਬਲ ਸਿੱਖਣਾ ਹੁੰਦਾ। ਸੇਵਾ ਤਾਂ ਅਸੀਂ ਬਾਹਰ ਜਾ ਕਰਨੀ ਹੈ ਮਨੁੱਖਤਾ ਦੀ। ਉੱਥੇ ਨਾ ਇੱਕ ਸਾਡਾ ਕੇਂਦਰ ਆ, ਇੱਕ ਸਾਡੀ ਯੂਨੀਵਰਸਿਟੀ, ਸਾਡਾ ਸਕੂਲ ਆ ਸੇਵਾ ਭਾਵਨਾ ਦਾ, ਉੱਥੋਂ ਸਿੱਖੋ ਤੇ ਸੇਵਾ ਭਾਵ ਮਨੁੱਖਤਾ ਦੀ ਜਾਣ ਕਰੋ। ਤਾਂ ਗੱਲ ਆਏ ਨਾ, ਹੁਣ ਸੇਵਾ ਵੀ ਆਏ ਉਂਗਲ ਤੇ ਹੋ ਗਈ। ਅਗਲਾ ਕਹਿੰਦਾ ਵੀ ਹੁਣ ਕਿਤੇ ਛਬੀਲ ਲੱਗੀ ਹੋਈ ਸੀਗੀ, ਕਮੇਟੀ ਵਾਲੇ ਨੇ ਪੈਸੇ ਇਕੱਠੇ ਕਰ ਲਏ, ਹੁਣ 100 200 ਤੁਸੀਂ ਦਿੱਤਾ, 5-400 ਨੇ ਦਿੱਤਾ, ਰੁਪਈਏ ਇਕੱਠੇ ਕਰ ਲਏ, ਥਾਨ ਪੜਵਾ ਲਿਆ। ਕਹਿੰਦੇ ਪਹਿਲਾਂ ਚਿੱਟੇ ਕੁੜਤੇ ਪਜਾਮੇ ਸਵਾਉਂਦੇ ਆ, ਪਹਿਲਾਂ ਚਿੱਟੇ ਕੁੜਤੇ ਪਜਾਮੇ ਸਵਾਏ ਉਹਨਾਂ ਨੇ, ਤੇ ਟੇਲਰ ਨੂੰ ਪੈਸੇ ਦਿੱਤੇ ਉਹਨੂੰ, ਕਮੇਟੀ ਦੇ ਮੈਂਬਰਾਂ। ਫਿਰ ਸਮਾਨ ਲਿਆਂਦਾ, ਤੁਹਾਨੂੰ ਪਤਾ ਹੀ ਕਿਹੜਾ ਸਮਾਨ ਖਾਣ ਪੀਣ ਵਾਲਾ ਹੁੰਦਾ ਸੇਵਾ ਕਰਨ ਵਾਸਤੇ, ਉਹ ਖਾ ਪੀ ਕੇ ਸੇਵਾ ਕੀਤੀ। ਤੇ ਉਸ ਤੋਂ ਬਾਅਦ ਫਿਰ ਇੱਕ ਤੁਹਾਡੇ ਮੇਰੇ ਵਰਗਾ ਇੱਕ ਬੰਦਾ ਉਂਗਲ ਦੇ ਵੀ ਮੇਰੀ ਚੌਧਰ ਹੋਣੀ ਚਾਹੀਦੀ, ਮਾਈਕ ਮੇਰੇ ਹੱਥ 'ਚ ਹੋਣਾ ਚਾਹੀਦਾ, ਬਸ ਆਹ ਚੀਜ਼ ਆ। ਇਹ ਸੇਵਾ ਮੰਨਦੇ ਆ। ਤੁਹਾਨੂੰ ਪਰ ਨਹੀਂ, ਜਿੱਦਾਂ ਤਾਏ ਨੇ ਕਿਹਾ ਵੀ ਅਸੀਂ ਬੱਲ ਸਿੱਖਣ ਜਾਣਾ, ਬੱਲੇ ਨਹੀਂ ਕੱਲਾ ਸਿੱਖਣਾ, ਇੱਥੇ ਤਾਂ ਹੁਣ ਜਥੇਦਾਰ MLA ਨੂੰ ਵੀ ਸਿਖਾਉਂਦਾ। MLA ਉੱਥੇ ਸੱਦ ਲੈ, ਠੀਕ ਹੈ। ਜਿਹੜੇ ਬੰਦੇ ਉੱਥੇ ਸਪੀਕਰ ਦੇ ਕੋਲ ਬੰਦੇ ਕਿਸੇ ਨੂੰ ਬੋਲਣ ਨਹੀਂ ਦਿੰਦੇ ਸੀ, ਉਹਦੇ ਘੁੰਗਲੀਆਂ ਪਾ ਕੇ ਬਹਿ ਗਿਆ ਮੋਦੇ, ਬਾਕੀ ਲੰਬੜ ਨੂੰ ਵੱਧ ਪਤਾ, ਚੋਪੇ ਕਰ ਗਿਆ ਸਾਰੇ। ਮੈਨੂੰ ਕਾਹਦਾ ਪਤਾ, ਭੌਂਕਰ ਵਾਲੇ ਹੈਗੇ ਇਦਾਂ ਦੇ। ਅੱਛਾ। ਨਹੀਂ ਦੇਖੋ, ਜਿਹੜਾ ਕਾਨੂੰਨ ਬਣਾਇਆ ਸੀ ਬੇਅਦਬੀ ਦਾ, ਕੋਈ ਗਲਤ ਗੱਲ ਆ, ਉਹ ਗਲਤ ਆ। ਫਿਰ ਕਸਟੋਡੀਅਨ ਦੀ ਗੱਲ ਕੀਤੀ ਆ ਵੀ ਹੁਣ ਕਹਿੰਦਾ ਵੀ ਆਪਾਂ ਗੁਰੂ ਮਹਾਰਾਜ ਦੀ ਸਵਾਰੀ ਲੈ ਕੇ ਜਾ ਰਹੇ ਆ। ਇੱਕ ਨੇ ਆਪਣੇ ਸਿਰ ਤੇ ਬਰਾਜਮਾਨ ਕੀਤਾ ਹੈ ਗੁਰੂ ਮਹਾਰਾਜ ਨੇ। ਹਾਂਜੀ। ਰਾਜ ਕੋਈ ਸ਼ਰਾਰਤ ਕਰ ਜਾਂਦਾ, ਉਹਦੇ ਹੱਥ ਦੋਨੇ ਉੱਤੇ ਆ, ਹਨਾ। ਕੋਈ ਬੰਦਾ ਆਪ ਵੀ ਗਿਰ ਪੈਂਦਾ, ਉਹ ਬੇਅਦਬੀ ਹੋ ਗਈ। ਹੁਣ ਕਰਨ ਵਾਲਾ ਕੋਈ ਆ, ਸਜ਼ਾ ਦੋਨਾਂ ਨੂੰ, ਤੇ ਸੁਣਵਾਈ ਕੋਈ ਨਹੀਂ। ਦੂਜੀ ਬੇਲ ਵੀ ਆ ਨਹੀਂ, ਜ਼ਮਾਨਤ ਹੈ ਨਹੀਂ। ਇਹ ਤਾਂ ਗਲਤ ਹੋਇਆ ਨਾ। ਜਥੇਦਾਰ ਨੇ ਇਹ ਗੱਲ ਉਹਨੂੰ ਸਮਝਾਈ ਆ ਕਿ ਭਾਈ ਸਾਹਿਬ ਇਸ ਲੋਕਾਂ ਦੇ ਗੁਰੂ ਮਹਾਰਾਜ ਘਰ ਜਾਣਾ ਹੀ ਨਹੀਂ, ਕਹਿਣਾ ਬੇਅਦਬੀ ਹੋ ਗਈ ਅਸੀਂ ਤਾਂ ਮਾਰੇ ਜਾਵਾਂਗੇ। ਬਿਲਕੁਲ। ਸਿੱਖੀ ਪ੍ਰਚਾਰ ਜੋ ਅੱਗੇ ਨਹੀਂ ਹੁੰਦਾ, ਮਾੜਾ ਮੋਟਾ ਇਹ ਵੀ ਨਹੀਂ ਹੋਣਾ। ਗਲਤ ਹੈ ਨਾ, ਲੋਕਾਂ ਨੇ ਡਰਨਾ ਆ। ਜਿੱਥੇ ਜਥੇਦਾਰ ਸਹੀ ਆ ਵੀ ਆਪਾਂ ਤਾਂ ਕਹਿੰਦੇ ਵੀ ਉਹਨਾਂ ਨੇ ਸਹੀ ਕੀਤਾ। ਇਹ ਜਿਹੜੇ ਭਗਵੰਤ ਮਾਨ, ਇਹ ਪਾਰਟੀ ਆ, ਇਹਨਾਂ ਜੋ ਕਾਨੂੰਨ ਹਰੀ ਲਿਆ, ਬਹੁਤ ਛੇਤੀ ਲਿਆਂਦਾ, ਡਿਬੇਟ ਹੋਣ ਨਹੀਂ ਦਿੱਤਾ ਕਿਸੇ ਨੇ। 1-2 ਘੰਟੇ ਪਹਿਲਾਂ ਦੱਸਿਆ, ਮੋਰ ਪਾਸ ਕਰਾ ਲਿਆ। ਬਾਕੀ MLA ਜਿਹੜੇ ਸੀ ਡਰਦੇ, ਉਹਨੂੰ ਵੀ ਕਹਿਤਾ ਵੀ ਚਲੋ ਪਾਸ ਕਰ ਲਓ। ਜੇ ਕਹਿਤਾ ਇਹਨਾਂ ਬੇਅਦਬੀ ਦੇ ਖਿਲਾਫ ਬਹੁਤ ਪਾਈ ਆ, ਤੇ ਲੋਕਾਂ ਨੂੰ ਪਰ ਆਏ ਨਾ ਕਹਿੰਦੇ 92 ਦੇ 92 ਨੇ ਜਿੰਨੇ ਵੀ ਉੱਥੇ ਅਕਾਲ ਤਖਤ ਤੇ ਸੱਦੇ ਆ, ਜਥੇਦਾਰ ਸਾਹਿਬ ਨੇ ਜਿੰਨੇ ਵੀ ਸੱਦੇ ਆ
ਜਿਹੜੇ ਪਾਰਲੀਮੈਂਟ ਮੈਂਬਰ ਆ ਜਿੰਨੇ ਵੀ ਆ ਨਾ ਐਮਐਲਏ ਆ, ਉਹਨਾਂ ਨੂੰ ਸਾਰਿਆਂ ਨੂੰ ਪੁੱਛਿਆ ਵੀ ਤੁਸੀਂ ਕਾਨੂੰਨ ਪੜ੍ਹੇ, ਤੁਸੀਂ ਪੜ੍ਹਿਆ, ਤੁਸੀਂ ਕਹਿੰਦੇ ਨਹੀਂ ਅਸੀਂ ਪੜ੍ਹੇ ਨਹੀਂ। ਸਾਨੂੰ ਪਤਾ ਹੀ ਨਹੀਂ। ਲਿਖਿਆ ਵੀ ਇੰਨਾ ਵੱਡਾ ਕਾਨੂੰਨ ਪਾਸ ਕਰਨ ਵਾਸਤੇ ਤੁਸੀਂ ਪੜ੍ਹਨਾ ਜ਼ਰੂਰੀ ਨਹੀਂ ਸਮਝੇ। ਉਹਦਾ ਤੂੰ ਠੀਕ ਹੈ, ਥੋੜੀ ਮੈਂ ਗੱਲ ਸਮਝਦਾ, ਪਰ ਕਈ ਮੇਰੇ ਵਰਗੇ ਡਰਦੇ ਹੀ ਨਾ ਕਰੀ ਗਏ, ਅਸੀਂ ਪੜਿਆ ਨਹੀਂ ਸਵਾਲ ਪੁੱਛ ਲਵੇ। ਛੁੱਟੀ ਲਈਏ ਸਵਾਲ ਨਾ ਪੁੱਛ। ਉਹਦਾ ਮੋਰੇ ਦਬ ਕੇ ਲੱਗਾ ਹੈ ਮਾਰ, ਤੇ ਤੂੰ ਉਹਨਾਂ ਨੂੰ ਕੀ ਕਹਿਣਾ ਸੀ ਅਸੀਂ ਪੜਿਆ ਆ, ਕਹਿਣਾ ਤੂੰ ਹੱਥ ਜੜਾਓ ਅਸੀਂ ਨਹੀਂ ਪੜਿਆ। ਸਰਪੰਚ ਆ ਗੱਲ ਤੇਰੀ ਸਹੀ ਆ, ਕਿਤੇ ਕਿਤੇ ਤੂੰ ਮਾਤਾ ਲੋਹਾਰ ਵਾਲੀ ਕਰਦੇ ਹੋ ਹੈ ਮੋਹਾਲੀ ਠਿੱਪੀ ਲਾ ਜਾਂਦਾ। ਨਹੀਂ ਖਾਦੇ ਆ ਪੈਸੇ, ਉਹਨੇ ਕਿਹੜਾ ਆਪਣੇ ਮੂੰਹ ਨਾਲ ਕਿਵੇਂ ਮੋੜਨੇ ਆ? ਉਹ ਘੁੰਗਣੀ ਆ ਪਾ ਕੇ ਬੈਠਾ, ਉਹ ਥੁੱਕ ਲਿਆ ਮੁੱਠੀਆਂ ਚ ਆਪਣੇ। ਉਹਦਾ ਪੁੱਠਣੇ ਪੈਣੇ ਆ। ਨੁਕਤੇ ਦੋ ਆ, ਮੈਂ ਤੁਹਾਨੂੰ ਦੱਸ ਦੂੰ, ਅੰਦਰ ਨਿਕਲ ਦੱਸ ਦੂੰ। ਮੈਂ ਨਹੀਂ ਕਿਸੇ ਨੂੰ ਬਖਸ਼ਦਾ। ਜੇ ਕਿਸੇ ਸਰਕਾਰ ਨੇ ਵੈਸੇ ਤਾਂ ਮੈਨੂੰ ਬੁੱਕਰਾ ਦੇ ਆਸ ਹੈ ਹੀ ਨਹੀਂ ਸੀ, ਇਹਨਾਂ ਨੇ ਗੱਲ ਪਾਉਣਾ ਹੀ ਸੀ। ਗੱਲ ਕਰ ਕੋਈ ਬੀਜੇਪੀ ਵਾਲਾ ਉੱਥੇ ਹੁੰਦਾ, ਕੋਈ ਚੱਲ ਕਾਂਗਰਸ ਹੁੰਦਾ, ਤਾਂ ਕੋਈ ਮਾੜਾ ਮੋਟਾ ਗੱਲ ਕਰ ਇਸ ਗੱਲ ਦਾ ਆ ਕਿ ਤੁਹਾਨੂੰ ਬੀਜੇਪੀ ਨੂੰ ਚਾਂਸ ਨਹੀਂ ਮਿਲਣਾ ਗੱਲ ਪਾਉਣਾ। ਤੂੰ ਆਉਣ ਦੇ ਸਮਾਂ ਤੀਰ ਅਸੀਂ ਵੀ ਚਲਾਵਾਂਗੇ। ਹਾਂ ਅੱਛਾ। ਦੋ ਨੁਕਤੇ ਆ ਮਾਟਰਾ। ਪਹਿਲੀ ਗੱਲ ਤਾਂ ਜੇ ਇਦਾਂ ਦਾ ਕੋਈ ਕਾਨੂੰਨ ਕੇ ਸਰਕਾਰ ਨੇ ਬਣਾਉਣਾ ਹੁੰਦਾ ਨਾ, ਉਹਨੂੰ ਖਿਆਲ ਰੱਖਣਾ ਚਾਹੀਦਾ ਹੁੰਦਾ ਵੀ ਜਿਹੜੇ ਧਾਰਮਿਕ ਮਸਲੇ ਉਹ 'ਚ ਸਿੱਧੀ ਦਖਲ ਨਾ ਕਰੋ। ਵਧੀਆ ਤਰੀਕਾ ਸੀਗਾ ਜੇ ਛੇਤੀ ਵੀ ਕਰਨਾ ਸੀਗਾ, ਇੱਕ ਉਧਰ ਕਮੇਟੀ ਬਣਦੀ 10-15 ਉਧਰ ਸਿੰਘ ਸਾਹਿਬਾਨ ਬੈਠੇ ਹੁੰਦੇ, ਉਹਨਾਂ ਨਾਲ ਜਾ ਕੇ ਪਹਿਲਾਂ ਮੀਟਿੰਗ ਕਰੋ, ਸੈਟਲ ਡਾਊਨ ਕਰੋ, ਫਿਰ ਲੋਕਾਂ ਦੀ ਕਚਹਿਰੀ 'ਚ ਲੈ ਕੇ ਜਾਓ। ਠੀਕ ਹੈ ਨਾ, ਇਹ ਗਲਤੀ ਕਰ ਲਈ ਆ ਤੇ ਹੁਣ ਗੱਲਾਂ ਪੀਣ ਪਾ ਲਿਆ ਬੱਲੇ ਬੱਲੇ ਦੇ ਵਿੱਚ। ਦੂਸਰਾ, ਹੁਣ ਤੂੰ ਬੀਜੇਪੀ ਨੂੰ ਬਹੁਤ ਭੰਡਣ ਲੱਗ ਪਿਆ। ਮੈਂ ਦੱਸਾਂ ਆਉਣ ਵਾਲਾ ਸਮਾਂ ਆਮੇਰ ਦਾ ਹੀ ਆ, ਤੀਰ ਚੱਲਣੇ ਹੀ ਚੱਲਣੇ ਆ। ਮੈਂ ਤਾਂ ਨਾਲ ਦਿੰਦਾ ਜਿਹੜਾ ਤੇ ਮੇਰਾ ਪਾਸਪੋਰਟ ਕੈਂਸਲ ਕਰਵਾ ਲਈ। ਨਹੀਂ ਮੈਂ ਤੁਹਾਡੇ ਘਰ ਦੀ ਗੱਲ ਦੱਸਦਾ, ਮੈਂ ਤੁਹਾਨੂੰ ਅਮਰੀਕਾ ਵੀ ਲੈ ਕੇ ਜਾਣਾ ਆ। ਮੈਨੂੰ ਪਤਾ ਲੱਗਾ ਤੂੰ ਜਦੋਂ ਆਸਟ੍ਰੇਲੀਆ ਤੋਂ ਇੰਡੀਆ ਆਇਆ ਬਾਇਆ, ਖਰੇ ਤੂੰ ਥਾਈਲੈਂਡ ਆਇਆ, ਖਰੇ ਤੂੰ ਅਮਰੀਕਾ ਆਇਆ, ਮੈਂ ਗੱਲ ਕਰਨੀ ਮੈਂ ਵੇੜੇ ਗਈ ਹੈ। ਇਹ ਜਿਹੜਾ ਨਾ ਤੁਸੀਂ ਆਰਐਸਐਸ ਦੀ ਉਹ ਤੇ ਬੀਜੇਪੀ ਦੀ ਗੱਲ ਹੋਣੀ, ਰਾਮ ਮੰਦਰ ਦੀ ਛੇੜ ਕੇ ਹਟੇ। ਮੈਂ ਤੈਨੂੰ ਤਾਂ ਦੱਸਿਆ ਨਾ ਵੀ ਮੈਂ ਬਖਸ਼ਦਾ ਨਹੀਂ ਗਈ। ਜੇ ਮੈਂ ਐਡਵਾਈਜ਼ਰ ਹੁੰਦਾ ਬੌਕਰ ਵਾਲਿਆਂ ਦਾ, ਤਾਂ ਮੈਂ ਉਹਨਾਂ ਨੂੰ ਕਿਹਾ ਉਧਰ ਕਮੇਟੀ ਬਣ ਲੈਂਦੇ, ਏਦਾਂ ਗੱਲ ਕਰੋ, ਕਲੇਸ਼ ਨਾ ਪਾਓ, ਤੁਹਾਡੇ ਲਈ ਹੋਰ ਕੰਮ ਬਹੁਤ ਕਰਨ ਵਾਲੇ। ਮੈਂ ਜਿਹੜੀ ਦਿੱਲੀ ਦੀ ਹਾਈ ਕਮਾਂਡ ਆ ਨਾ, ਉਹਨਾਂ ਨੂੰ ਅੰਦਰੋਂ ਖਾਤੀ ਕਹਿ ਕੇ ਆਇਆ, ਕਿਉਂਕਿ ਪ੍ਰੋਪਰ ਸਾਰੇ ਸੁਣਦੇ ਨਹੀਂ ਹੈਗੇ, ਪਤੰਦਰੇ ਆ ਉਹ ਵੀ। ਮੈਂ ਉਹਨਾਂ ਨੂੰ ਕਿਹਾ ਤੁਸੀਂ ਵੈਸੇ ਇਹਨਾਂ ਦੀ ਗ੍ਰਿਫਤਾਰੀਆਂ ਕਰਵਾਉਣੀਆਂ ਨਹੀਂ ਹੈਗੀਆਂ, ਪਰ ਜੇ ਕਿਤੇ ਤੁਸੀਂ ਕਰਵਾ ਲਓ ਸਾਰੇ ਰੋਣੇ ਧੋਤੇ ਜਾਣੇ ਤੁਹਾਡੇ। ਗੱਪਾਂ ਕਿੰਨੀਆਂ ਮਾਰਨਾ। ਮੈਨੂੰ ਤਾਂ ਪਤਾ ਲੱਗਾ ਇੱਥੇ 3 ਦਿਨ ਜਾਂਦਾ ਰਿਹਾ, ਕਿਤੇ ਬੁਲਾਇਆ ਨਹੀਂ, ਨਾਲ ਮੰਦਰ ਬਣ ਦਿੱਤਾ। ਉਹ ਨਹੀਂ ਤਾਇਆ, ਗੱਪਾਂ ਮਾਰ ਨਹੀਂ ਬੰਦੇ ਛੱਤਰ ਹਜ਼ਾਰਾਂ ਸਿੰਘ ਰਮਤਾ ਨਹੀਂ ਨਹੀਂ ਕਹਿੰਦਾ ਨਿਕਲੇ ਯਾਰਾਂ ਦੀ ਗਲੀ ਤੋਂ ਛੱਤਰ ਖਾ ਕੇ, ਪਰ ਰਮਤਾ ਮਾਰੇ ਸ਼ੇਖੀਆਂ ਲੁਧਿਆਣੇ ਆ ਗਏ। ਤੇਰਾ ਉਹਦਾ ਕੀ ਮਿਲ ਜਿਹੜਾ ਬੱਲੀਏ ਵਿਆਹ ਕੇ ਤੈਨੂੰ ਲੈ ਗਿਆ। ਮੈਨੂੰ ਇਹ ਦੱਸ ਤਾਇਆ, ਲੋਕੀ ਮਿਡਲ ਕਲਾਸ ਆ ਤਰਾ ਕਰਦੀ ਫਿਰਦੀ ਆ ਵੀ ਖਰਚੇ ਵੱਧ ਗਏ ਜੇ ਕਰਕੇ। ਇਹਦਾ ਤੁਹਾਡਾ ਮਾਮਾ ਟਰੰਪ ਆ, ਉਹ ਵੀ ਬੌਕਰੀ ਆ, ਬੌਕਰ ਵਾਲਾ ਇਹਦੀ ਨੀਤ ਆ। ਹੁਣ ਬੜਾ ਥੋੜਾ ਰੋਕ ਲਈ, ਉਹਦੀ ਯਾਰੀ ਦੋਸਤੀ ਪਿਆਰ ਮੋਦੀ ਨਾਲ ਹੈ, ਬੀਜੇਪੀ ਨਾਲ। ਉਹ ਮੇਰਾ ਹੈ ਨਹੀਂ ਅੱਜ ਕੱਲ ਇੰਨਾ ਨਹੀਂ ਹੈਗਾ। ਅੱਛਾ ਮੈਨੂੰ ਇਹ ਦੱਸੋ ਮਾਟਰਾ, ਤੂੰ ਕਹਿੰਦੇ ਇਕਨੋਮਿਕਸ ਨੂੰ ਤੁਸੀਂ ਇਹ ਪੜਾਉਣਾ, ਤੈਨੂੰ ਕਹਿੰਦੇ ਜੀਓ ਪੋਲਿਟਿਕਸ, ਮੈਂ ਇੰਨਾ ਪੈਸਾ ਕਿੱਦਾਂ ਆਈ ਜਾਂਦਾ ਉਹਦੇ ਕੋਲ ਯਾਰ? ਇੰਨਾ ਤਾਂ ਮੇਰੇ ਕੋਲ ਵੀ ਨਹੀਂ ਆਉਂਦਾ। $2 ਬਿਲੀਅਨ ਆਈ ਹੁਣ ਨਵੀਂ ਟਰਮ 1.5 ਸਾਲ ਹੋਇਆ। 2 ਨਾਲੇ ਕਹਿੰਦੇ ਮਾਸੇ ਨੂੰ ਪੈਸਾ ਜ਼ਿਆਦਾ ਆ। $2 ਬਿਲੀਅਨ ਉਹਦੀ ਇਨਕਮ ਹੋਈ ਆ ਹਾਂ ਇਦਾਂ ਹੀ ਸਾਲ ਦੀ 2 ਸਾਲਾਂ ਚ। 2 ਸਾਲ 1.5 ਸਾਲ ਜਦੋਂ ਦਾ ਬਣਿਆ ਇਹ। ਅੱਛਾ ਅਮਰੀਕਾ ਡੋਬਤਾ, ਅਮਰੀਕਾ ਦੇ ਲੋਕ ਵੀ ਡੋਬਤੇ ਖਰਚਿਆਂ ਦੇ ਵਿੱਚ, ਇਹਦੇ ਪੈਸੇ ਕਿੱਦਾਂ ਬਣੀ ਜਾਂਦੇ? ਮੈਨੂੰ ਵੀ ਕੋਈ ਪਰ ਇਹ ਦੱਸੋ। ਦੇਖੋ ਐਲਨ ਮਸਕ ਦੇ ਵੀ ਪਿਛਲੇ ਹਫਤੇ ਉਹਦੀ ਆਈ ਸੀਗੀ ਕਿ ਵੀ ਭਾਈ ਉਹ ਦੁਨੀਆ ਦਾ ਸਭ ਤੋਂ ਅਮੀਰ ਹੋ ਗਿਆ, ਟ੍ਰਿਲੀਅਨਰ ਉਹ ਬਣ ਗਿਆ, ਇਹ ਬਿਲੀਅਨਰ ਤੇ ਆ ਗਿਆ। ਤੇ ਇੱਧਰ 10,000 ਹੀ ਇੰਨੇ ਦੇ ਕੁਛ ਆ। ਇੱਧਰ ਘਰ ਵਾਲੀ 3,000 ਦੇ ਕੁਛ। 3000 ਦੇ ਹੋ ਨਹੀਂ ਗਿਆ। ਕੋਈ ਜਿਹੜੀ ਜ਼ਬਾਨ ਕੀਤੀ ਆ ਮੈਂ ਉਹ ਟਾਰਗੇਟ ਜਿਹੜਾ ਆ ਜਿੱਦਾਂ ਇਹ ਤੋਂ ਵੀ ਚਲੋ ਇੱਕ ਸਿੱਧ ਹੋ ਜਾਂਦਾ ਵੀ ਬੰਦਾ ਕਿੰਨੇ ਕੁ ਦੇ ਵਿੱਚ ਖੁਸ਼ ਆ। ਹੁਣ ਟਰੰਪ ਆ, ਇਹ ਪਹਿਲਾਂ ਤੋਂ ਅਮੀਰ ਬੰਦਾ, ਇਹ ਕੋਈ ਇਹ ਨਹੀਂ ਵੀ ਅੱਜ ਹੋ ਗਿਆ ਹੈ ਅਮੀਰ, ਪਹਿਲਾਂ ਤੋਂ ਇਹਦੇ ਆਪਣੇ ਆ ਬੰਬਈ 'ਚ ਟਰੰਪ ਟਾਵਰ ਪਤਾ ਨਹੀਂ ਕਿੰਨੀ ਇਨਵੈਸਟਮੈਂਟ ਆ ਦੁਨੀਆ ਦੇ ਵਿੱਚ ਇਹਦੀ। ਅੱਛਾ, ਪਰ ਉਹ ਜਿੱਦਾਂ ਕਹਿੰਦੇ ਹੁੰਦੇ ਆ, ਜਿੰਨਾ ਤੁਹਾਡੇ ਕੋਲ ਧਨ ਆ ਗਿਆ ਹਨਾ, ਧਨ ਤੋਂ ਸੈਟੀਸਫਾਈ ਨਹੀਂ ਬੰਦਾ ਹੁੰਦਾ ਕਦੀ। ਬੰਦਾ ਅੱਗੇ ਦੀ ਅੱਗੇ ਹੋਰ ਵੱਧਦਾ। ਮੈਂ ਦੱਸਾਂ ਇੱਕ ਧਨ ਤੇ ਦੂਜੀ ਉਮਰ, ਹਾਂਜੀ, ਇਹ ਕਦੀ ਵੀ ਨਫ ਨਹੀਂ ਹੁੰਦੀ। ਨਾਫ ਨਹੀਂ ਹੁੰਦੀ। ਤੇ ਤੀਜਾ ਜਿਹੜੀ ਬੰਦੇ ਦੀ ਅਕਲ, ਵੀ ਦੂਜਾ ਬੰਦਾ ਮੇਰੇ ਨਾਲ ਅਕਲਮੰਦ ਨਹੀਂ ਹੋ ਸਕਦਾ ਹਨਾ, ਜਿਹਦਾ ਲੰਬੜਿਆ ਵੀ ਦੂਜੇ ਦਾ ਬੰਦੇ ਨਹੀਂ ਮਾਟਰਾ, ਮੈਂ ਤੇਰੀ ਤਾਂ ਗੱਲ ਨਾਲ ਸਹਿਮਤ ਆ, ਤੇਰੀ ਨਾਲ ਵੀ ਸਹਿਮਤ ਆ, ਪਰ ਇੱਕ ਗੱਲ ਤੇ ਮੈਨੂੰ ਕਿੰਤੂ ਪਰੰਤੂ ਆ। ਮੈਂ ਤਾਂ ਧੰਨਾ ਹੈਗਾ ਸੈਟੀਸਫਾਈਡ ਆ, ਮੈਂ ਤਾਂ 150 ਲੈ ਕੇ ਮੈਂ ਤਾਂ ਕਹਿੰਦਾ ਓਕੇ ਆ। ਫਿਰ 3,000 ਕਹਿੰਦਾ ਹੋਣ ਛੱਡਿਆ। ਨਹੀਂ ਉਹ ਵੀ ਮੇਰੇ ਅੱਖੇ ਚੋਂ ਬਾਹਰ ਗਈ ਆ ਨਾ, ਇਹ ਬੜਾ ਗੱਲਾਂ ਹੁੰਦੀਆਂ। ਤਾਂ ਮੈਂ ਤੈਨੂੰ ਦੱਸਾਂ, ਸਾਡੀ ਨਾ ਮਾਨਸਿਕਤਾ ਦੇ ਵਿੱਚ ਵਿਗਾੜ ਆ ਗਿਆ। ਅਸੀਂ ਚਾਹੇ ਦੇਸੀ ਬੈਠੇ ਆ, ਚਾਹੇ ਅਸੀਂ ਯੂਕੇ ਚਲ ਜਾਈਏ, ਚਾਹੇ ਅਮਰੀਕਾ ਚਲ ਜਾਈਏ, ਚਾਹੇ ਕੈਨੇਡਾ ਚਲ ਜਾਈਏ, ਸਾਡਾ ਨਾ ਬੇੜਾ ਗਰਕ ਹੋਇਆ। ਉਹਨਾਂ ਯੂਕੇ ਦੀ ਗੱਲ ਕੀਤੀ,
ਪਰ ਉੱਥੇ ਭਰਾਵਾ ਆਪਣੇ ਪੰਜਾਬੀ ਜੇਲ੍ਹ 'ਚ ਬੈਠੇ। ਤੁਹਾਡੇ ਹੁਣੇ ਆ ਤੂੰ ਪੰਜਾਬ ਦਾ ਨਹੀਂ ਲੈ ਤੂੰ ਜੇ ਹਿਸਾਬ ਦਾ ਭਰਾਵਾ ਕਿਹਾ ਇੱਧਰ ਹੀ ਹੱਥ ਰੱਖ। ਚੰਗਿਆ ਉਹ ਜੇਲ੍ਹ 'ਚ ਧੰਦਾ ਚਲਾਈ ਗਏ, ਆਰਾਮ ਨਾਲ ਬੈਠੇ ਜੇਲ੍ਹ 'ਚ ਮਾੜਾ ਬੈਠੇ। ਕੀ ਸੀ ਨੇ ਵੀ ਇਹ ਕਹਿੰਦੇ ਵੀ ਜਗਾੜ ਲਾ ਗਏ। ਜਗਾੜ ਤਗੜਾ ਲੱਗ ਗਿਆ। ਉਹ ਤਾਂ ਕੈਨੇਡਾ ਵਿੱਚ 15 ਫੜੇ ਪੰਜਾਬੀ ਆਪਣੇ, ਉਹ ਫਰੋਤੀਆਂ ਲੈਂਦੇ। ਹਾਂ ਫਰੋਤੀਆਂ ਲੈਂਦੇ ਸੀ। ਕੈਨੇਡਾ ਜਾ ਕੇ ਫਰੋਤੀਆਂ ਲੈਣ ਲੱਗ ਤਾਂ ਪਏ। ਇਹ ਪੰਜਾਬ ਦੇ ਨੌਜਵਾਨ ਬਾਹਰ ਜਾ ਕੇ ਵੀ ਕਿਹੜੇ ਕੰਮਾਂ 'ਚ ਪੈ ਗਏ ਵੀ ਕਿਤੇ ਇੱਕ ਹੁੰਦਾ ਸੀਗਾ, ਇੱਕ ਦੌਰ ਸੀਗਾ ਪੰਜਾਬੀ ਮੰਨੇ ਜਾਂਦੇ ਸੀ ਮਿਹਨਤ ਵਾਸਤੇ, ਹਾਂਜੀ। ਤੇ ਹੁਣ ਆਹ ਕ੍ਰਾਈਮ ਦੇ ਵਿੱਚ ਵੀ ਪੰਜਾਬੀਆਂ ਦਾ ਨਾਂ ਦੂਜੇ ਨੰਬਰ ਤੇ ਆ ਗਿਆ। ਇਹਦਾ ਗੋਲੀਆਂ ਚਲਾਉਣ 'ਚ ਪਤਾ ਨਹੀਂ ਰੀਜ਼ਨ ਪਤਾ ਕੀ ਆ, ਜਿਹੜੇ ਲੋਕੀ 1950-60 ਦੇ ਦੌਰਾਨ ਗਏ ਸੀ ਨਾ, ਹਾਂਜੀ ਉਸ ਸਮੇਂ ਤੁਹਾਨੂੰ ਯਾਦ ਹੋਣਾ 4-4 5-5 ਨਿਆਣੇ ਹੁੰਦੇ ਸੀ ਘਰ 'ਚ। ਹਾਂਜੀ ਘਰ 'ਚ ਭੂਆ ਵੀ ਬੈਠੀ ਹੁੰਦੀ, ਬਾਬਾ ਵੀ ਬੈਠਾ ਹੁੰਦਾ ਸੀਗਾ, ਹਨਾ, ਹੋਰ ਵੀ ਲੋਕੀ ਬੈਠੇ ਹੁੰਦੇ ਸੀ। ਕੱਲਾ ਇੱਕ ਭੇਜਦੇ ਸੀ, ਉਹਨੂੰ ਪਤਾ ਹੁੰਦਾ ਸੀ ਮੈਂ ਕਹਿਣੇ ਕਿ ਤੁਸੀਂ ਜ਼ਮੀਨ ਵੀ ਛਡਾਉਣੀ ਆ, ਭੈਣ ਦਾ ਵਿਆਹ ਵੀ ਕਰਨਾ, ਭਰਾਵਾਂ ਨੂੰ ਕੁਝ ਬਣਾਉਣਾ। ਵਿਚਾਰਾ ਖੋਤਿਆਂ ਕੰਮ ਕਰਦਾ ਸੀ ਉਹ ਹਾਂਜੀ। ਸਾਰੀ ਉਮਰ ਆ ਕੇ। ਮਗਰੋਂ ਤਾਂ ਆ ਵੀ ਗਿਆ ਕੋਈ ਚੰਗਾ ਵੀ ਕਰਦੇ ਨੇ ਕੀਤਾ, ਕਈ ਨੇ ਜ਼ਮੀਨਾਂ ਖੋ ਰਹੀਆਂ, ਕਿਸੇ ਨੇ ਮਾਰ ਦਿੱਤਾ। ਇਹ ਸੀ ਜਿਹੜੇ ਹੁਣ ਨਿਆਣੇ ਜਾਂਦੇ ਆ। ਸਾਡੀ ਪਪੂਲੇਸ਼ਨ ਦੇਖੋ, ਇੱਕ ਘਰ ਦੇ 2 ਮਸੀਂ ਨਿਆਣੇ ਆ, ਕੁੜੀ ਮੁੰਡਾ। ਕੁੜੀਆਂ ਤਾਂ ਬੜੇ ਜੰਮਣੀ ਨਹੀਂ ਦਿੱਤੀਆਂ, ਅਸੀਂ ਤਰੱਕੀ ਕਰ ਲਈ ਨਾ। ਕਿਸੇ ਕੋਲ ਇੱਕ ਮੁੰਡਾ, ਕਿਸੇ ਕੋਲ 2 ਮੁੰਡੇ ਆ, ਜਾਂ ਕਿਸੇ ਕੋਲ ਇੱਕ ਮੁੰਡਾ ਕੁੜੀ ਆ। ਕੁੜੀ ਸਹੁਰੀ ਜਾਂਦੀ ਪਿਆ, ਮੁੰਡਾ ਬਾਹਰ ਭੇਜਿਆ, ਮੁੰਡੇ ਨੂੰ ਕੋਈ ਫਿਕਰ ਹੀ ਨਹੀਂ ਪਿੱਛੇ ਦਾ, ਰਾਤ ਨੂੰ ਉੱਥੇ ਕਮਾਉਂਦਾ, ਉੱਥੇ ਖਾਂਦਾ, ਚਲਦਾ ਕਰਦਾ, ਖੇਡਦਾ, ਮਤਲਬ ਜੋ ਮਰਜ਼ੀ ਕਰਦਾ। ਬਾਕੀ ਉਹਨਾਂ ਨੇ ਜਾ ਕੇ ਦੇਖਿਆ, ਜੇ ਪੁਰਾਣੇ ਬੰਦੇ ਗਏ ਸੀ, ਹਾਂਜੀ ਉਹਨਾਂ ਦੀ ਦੂਜੀ ਪੀੜ੍ਹੀ ਤੀਜੀ ਪੀੜ੍ਹੀ ਆ ਗਈ ਮੋਹਰੇ, ਉਹਨਾਂ ਸੋਹਣੇ ਘਰ-ਬਾਰ ਬਣਾ ਲਏ ਆ, ਬਿਜ਼ਨਸ ਖੋਲ੍ਹ ਲਿਆ। ਇਹ ਜਾਂਦੇ ਦੇਖਦੇ ਆ ਵੀ ਇਹਨਾਂ ਕੋਈ ਇੰਨਾ ਪੈਸਾ ਸਾਤੋਂ ਵੀ ਹੋਣਾ ਚਾਹੀਦਾ। ਹਾਂ ਸਭ ਤੋਂ ਹੋਣਾ ਚਾਹੀਦਾ। ਫਿਰ ਉਹਨਾਂ ਨੇ ਸਾਲ ਲਾਏ ਭਾਈ, ਕਿੰਨੇ ਸਾਲਾਂ ਲਾ ਕੇ ਬਾਅਦ ਚ ਉਹਨਾਂ ਕਮਾਈ ਕਰਕੇ ਘਰ-ਬਾਰ ਬਣਾਏ ਆ। ਇਹ ਚਾਹੁੰਦੇ ਛੇਤੀ ਬਣ ਜਾਣ, ਵੀ ਜਲਦਬਾਜ਼ੀ ਤੇ ਛੇਤੀ ਜਿਹੜਾ ਵੀ ਸ਼ੋਰਟਕਟ ਨਹੀਂ ਬਣਨਾ। ਸ਼ਾਰਟ ਕਰਨਾ ਨਹੀਂ ਸ਼ਾਰਟਕਟ ਤਾਂ ਮਾਟਰਾ ਮੰਨਿਆ, ਜਿਹੜਾ ਚੰਨ ਹੁਣ ਇੰਗਲੈਂਡ 'ਚ ਚੜ੍ਹਤਾ ਆਪਣੇ ਪੰਜਾਬੀਆਂ ਨੇ, ਇਹਦਾ ਤਾਂ ਕੋਈ ਹੱਲ ਨਹੀਂ ਹੈਗਾ। ਇਹ ਤਾਂ ਮਤਲਬ ਕਿ ਜੱਗੋ 13ਵੀਂ ਨਹੀਂ, ਪਰ ਤੂੰ ਦੱਸ ਹੋਇਆ ਕਿ ਐਗਜ਼ੈਕਟਲੀ ਮਾਟਰਾ ਜਿੰਨਾ ਕਿ ਮੈਨੂੰ ਪਤਾ ਲੱਗਾ ਨਾ, ਦੀ ਖਬਰ ਇਹ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ, ਮਤਲਬ ਕਿ ਸਾਡੀ ਮਾਂ ਦਾ ਬੇੜਾ ਗਰਕ ਹੋ ਗਿਆ। ਇਹ ਚਿੱਟੇ ਚੁੱਟੇ ਦਾ ਹੀ ਕੰਮ ਕਰਦੇ ਸੀਗੇ, ਇਹ ਡੱਕੇ ਹੋ ਸੀਗੇ ਜੇਲ੍ਹ 'ਚ ਆਪਣਾ ਪੰਜਾਬੀ। ਇਹਨਾਂ ਨੇ ਲੱਤ ਲੱਗੀ ਹੋਆ ਤੇ ਮੈਜਿਸਟ੍ਰੇਟ ਨੂੰ ਹੀ ਆਪਣੇ ਇਸ ਕਾਲੇ ਜਾਲ 'ਚ ਸ਼ਾਮਲ ਕਰ ਲਿਆ। ਗੋਰਾ ਸੀ ਪੰਜਾਬੀ, ਗੋਰਾ ਮੈਜਿਸਟ੍ਰੇਟ। ਅੱਛਾ ਵਾਹ, ਬੜੀ ਤਰੱਕੀ ਕੀਤੀ। ਉਹਦੇ ਨਾਲ ਗੰਢ ਧੁੱਪ ਕਰਕੇ ਜੇਲ੍ਹ ਦੇ ਵਿੱਚੋਂ ਹੀ ਉਹ ਨਸ਼ਿਆਂ ਦਾ ਰੈਕਟ ਲਾਈ ਗਏ। ਤੇ ਉਹ ਫਿਰ ਉਹ ਜਿਹੜੇ ਕੋਈ ਵੱਡੇ ਉੱਪਰ ਹੋਣਗੇ ਹੋਰ ਮੈਜਿਸਟ੍ਰੇਟ, ਉਹਨਾਂ ਦੀ ਕਿਤੇ ਨਿਗਾਹ 'ਚ ਪੈ ਗਿਆ। ਉਹ ਹੁਣ ਇਸ ਚੀਜ਼ ਦਾ ਬੜਾ ਬੁਰਾ ਮਨਾਉਂਦੇ ਆ ਵੀ ਐਡੀਆਂ ਲੀਹਾਂ ਤੁਸੀਂ ਕਿੱਦਾਂ ਟੱਪ ਗਏ। ਹੁਣ ਉੱਥੇ ਪੰਜਾਬੀ ਹੋਈ ਪਈ ਆ, ਥੂ ਹੋਈ ਪਈ ਆ। ਜੋ ਪੰਜਾਬ 'ਚ ਕਰਦੇ ਸੀ ਉਹ ਉੱਥੇ ਕਰਦੇ ਹੋਣਗੇ। ਇਹ ਮੁੰਡਾ ਵੀ ਆਸਟ੍ਰੇਲੀਆ ਦੇ ਟਰੱਕ ਜਦੋਂ ਤੂੰ ਤਾਂ ਨਹੀਂ ਕਿਤੇ ਪਾਟਾ ਤੇ ਲਵਾਉਂਦਾ ਰਿਹਾ। ਅਸੀਂ ਤਾਂ ਮਿਹਨਤ ਦੀਆਂ ਖਾਂਦੇ ਉਹ ਯਾਰ ਮੈਂ ਸੁਣਿਆ ਉੱਥੇ ਵੀ ਕਿ ਟਰੱਕਿੰਗ ਕੰਪਨੀਆਂ ਜਿਹੜੀਆਂ ਉਹ ਤੁਹਾਡਾ ਉਹ ਦਿੰਦੇ ਆ ਪੈਸੇ। ਤਾਇਆ ਪਤਾ ਕੀ ਚੱਕਰ ਆ, ਇਹ ਪੰਜਾਬੀਆਂ ਨੇ ਗੰਦ ਪੰਜਾਬ ਤੋਂ ਬਾਹਰ ਵੀ ਪਾਇਆ ਵਾ। ਪੰਜਾਬੀਆਂ ਨੇ ਮਿਹਨਤ ਵੀ ਬਹੁਤ ਕੀਤੀ, ਤਰੱਕੀਆਂ ਵੀ ਬਹੁਤ ਕੀਤੀਆਂ ਨੇ, ਤੇ ਦੋਨੇ ਪਾਸੇ ਚੱਲ ਕੇ ਜਦੋਂ ਹੁਣ 2-2 ਹਫ਼ਤਿਆਂ ਦੀਆਂ ਤਨਖਾਹਾਂ ਉੱਥੇ ਬਾਹਰ ਕੰਪਨੀਆਂ ਰੱਖ ਲੈਂਦੀਆਂ ਵਾ। ਕੰਪਨੀਆਂ ਮੀਨਸ ਪੰਜਾਬੀਆਂ ਦੀਆਂ ਕੰਪਨੀਆਂ, ਗੋਰੇ ਨਾਲ ਕੰਮ ਕਰੋਗੇ ਘੰਟੇ ਦੇ ਪੈਸੇ ਵੀ ਦਿਓ, ਤੇ ਪੰਜਾਬੀਆਂ ਨੇ 2 ਹਫ਼ਤੇ ਲਈ ਪਹਿਲਾਂ ਰੱਖਣਾ। ਹੁਣ ਤੁਸੀਂ ਇਹ ਦੇਖਿਓ ਵੀ ਜਿਹੜਾ ਬੰਦਾ ਤੁਹਾਡੇ ਕੋਲੇ 2 ਹਫ਼ਤੇ ਫ੍ਰੀ ਆਫ ਕਾਸਟ ਪਹਿਲਾਂ ਕੰਮ ਕਰੂਗਾ, ਉਹਦੇ ਪਿੱਛੇ ਪਰਿਵਾਰ ਵੀ ਆ, ਰੈਂਟ ਵੀ ਆ, ਪਾਣੀ ਦਾ ਬਿੱਲ, ਬਿਜਲੀ ਦਾ ਬਿੱਲ, ਹੋਰ ਲੱਲੇ ਭੱਬੇ ਆਉਣ ਜਾਣ ਦਾ ਖਰਚਾ, ਉਹ ਕਿੱਥੋਂ ਅਫੋਰਡ ਕਰੂਗਾ। ਤੇ ਬਾਅਦ ਚ ਜਦੋਂ ਮੰਗਣ ਲੱਗ ਜਾਓ ਪੈਸਾ, ਨਹੀਂ ਅੱਜ ਨਹੀਂ ਦੇਣੇ, ਕੱਲ ਨੂੰ ਆਈ, ਪਰਸੋਂ ਨੂੰ ਆਈ। ਅੱਛਾ ਉਹ ਫਿਰ ਉੱਥੇ ਕਰਕੇ ਵੀ ਪੰਜਾਬੀਆਂ ਚ ਲੜਾਈਆਂ ਹੁੰਦੀਆਂ ਵਾ। ਨੇ ਦਾ ਜਦੋਂ ਫਿਰ ਜੌਬ ਛੱਡਣੀ ਆ ਫਿਰ ਦੇ ਦਿੰਦੇ ਆ? ਨਾ ਫਿਰ ਵੀ 2 ਫਿਰ ਵੀ ਰੱਖ ਲੈਂਦੇ ਆ। ਫਿਰ ਵੀ 2 ਹਫ਼ਤੇ ਬਾਅਦ ਫਿਰ ਦੱਸਣਾ ਤੁਸੀਂ। ਅੱਛਾ ਤੁਹਾਨੂੰ ਜੌਬ ਛੱਡਣ ਵਾਸਤੇ ਵੀ 2 ਹਫ਼ਤੇ ਦੱਸਣਾ ਪੈਣਾ ਵੀ 2 ਹਫ਼ਤਿਆਂ ਬਾਅਦ ਮੇਰੀ ਸਤਿ ਸ੍ਰੀ ਅਕਾਲ ਆ। ਇਹ ਐ ਨਹੀਂ ਹੈਗਾ ਵੀ ਸਤਿ ਸ੍ਰੀ ਅਕਾਲ ਜੀ ਚੱਲਦੇ। ਅੱਛਾ ਬਹੁਤ ਔਖਾ ਉੱਥੇ, ਖਾਸ ਕਰ ਪੰਜਾਬੀਆਂ ਦਾ। ਕੈਨੇਡਾ ਦੇ ਵਿੱਚ ਵੀ ਜ਼ਿਆਦਾ ਪੈਂਦੀਆਂ ਨੇ ਵੀਡੀਓਜ਼ ਕਿ ਵੀ ਟਰੱਕਿੰਗ ਵਾਲਿਆਂ ਦੇ ਪੈਸੇ ਮਾਰ ਲਏ ਤੇ ਫਿਰ ਉਹ ਜਾ ਕੇ ਲੋਕ ਮੰਗਣ ਜਾ ਰਹੇ ਆ, ਫਿਰ ਲੜਾਈਆਂ ਹੋ ਰਹੀਆਂ ਨੇ ਵੀਡੀਓਜ਼। ਆਪਣੇ ਫਾਰਮਰ ਜਿਹੜੇ ਫਾਰਮ ਸੀ ਨਾ, ਕਈ ਕੰਟਰੈਕਟ ਲਏ ਲੋਕਾਂ ਆਪਣੇ ਪੰਜਾਬੀਆਂ ਨੇ, ਉਹ ਮੋਰੇ ਮੁੰਡਿਆਂ ਨੂੰ ਪੇ ਨਹੀਂ ਦਿੰਦੇ, ਉਹ ਗੋਰੇ ਤੋਂ ਲੈ ਲੈਂਦੇ ਆ। ਫਿਰ ਜਦੋਂ ਪਿੱਛੇ ਜੇ ਕਹਿੰਦੇ 15-20 ਸਾਲ ਪਹਿਲਾਂ, 16 ਸਾਲ ਪਹਿਲਾਂ, ਜਦੋਂ ਬਹੁਤ ਸਾਰੇ ਪੰਜਾਬੀ ਆਪਣੇ ਆਏ ਸੀ ਰੈਸਟੋਰੈਂਟ ਦੀ, ਉਹ ਕੀ ਸਾਦੇ ਹੁੰਦੇ ਕੁੱਕਰੀ ਕਾਕਰੀ ਜੀ ਕਹਿੰਦੇ ਹੁੰਦੇ ਆ, ਹਾਂਜੀ, ਉਹਦੇ ਥੱਲੇ ਆਏ ਸੀ ਰੈਸਟੋਰੈਂਟ 'ਚ, ਉਹਨਾਂ ਨੂੰ ਕਹਿਣਾ 2 ਵੀਕਾਂ ਦੀ ਟ੍ਰੇਨਿੰਗ ਕਰੋ ਪਹਿਲਾਂ, ਹਨਾ, ਫਿਰ ਉਹ ਪੈਸੇ ਦੇਣੇ, ਰੱਖਣਾ 2 ਵੀਕਾਂ ਲਾਉਣੀਆਂ, ਬਾਅਦ ਕਹਿਣਾ ਭਾਈ ਤੂੰ ਇੱਥੇ ਲਾਇਕ ਹੈ। ਤੁਸੀਂ ਮੰਨੋ, ਤੁਸੀਂ ਇਹ ਦੇਖੋ ਵੀ ਬਾਹਰਲੀਆਂ ਕੰਟਰੀਆਂ 'ਚ ਵੀ ਭਾਂਡੇ ਮਾਂਜਣ ਦੀ ਕਿਹੜੀ ਟ੍ਰੇਨਿੰਗ ਆ? ਉਹਦੀ ਵੀ ਟ੍ਰੇਨਿੰਗ ਚੱਲ ਰਹੀ ਹੈ। ਭਾਂਡੇ ਮਾਂਜਣ ਦੀ ਕਿਹੜੀ ਟ੍ਰੇਨਿੰਗ ਆ? ਤੁਹਾਡੀ ਟ੍ਰੇਨਿੰਗ ਹੈਗੀ ਉੱਥੇ? ਟ੍ਰੇਨਿੰਗ ਦੇ ਨਾਂ ਤੇ 2 ਹਫ਼ਤੇ ਕਢਾ ਦਿੰਦੇ ਆ ਵੀ ਟ੍ਰੇਨਿੰਗ ਚੱਲਦੀ ਆ ਤੁਹਾਡੀ। ਪਹਿਲਾਂ ਇੱਕ ਪਾਸੇ ਇਹ ਬੰਦੇ ਆਪਣੇ, ਦੂਜੇ ਪਾਸੇ ਇਦਾਂ ਦੇ ਲੋਕ ਵੀ ਹੈਗੇ। ਹੁਣ ਆਪਣੀਆਂ ਪੰਜਾਬ ਨੂੰ ਕੁੜੀਆਂ ਜਿਹੜੀਆਂ
ਬੱਚਿਆਂ ਤੋਂ ਹਿੰਦੁਸਤਾਨੀ ਕੁੜੀਆਂ ਸਾਰੀਆਂ ਉਹ ਬੇਸ਼ੱਕ ਵਰਲਡ ਕੱਪ ਹਾਰ ਗਈਆਂ ਸੀ ਪਰ ਉਹ ਪਹਿਲੀ ਆਪਣੀ ਟੀਮ ਹੈ ਕੁੜੀਆਂ ਦੀ ਉਹ ਜਿਹੜੇ ਲਾਸ ਐਂਜਲਸ 올림픽 ਹੋਣੀਆਂ ਉਹਦੇ ਵਿੱਚ ਸਿਲੈਕਟ ਹੋ ਗਈਆਂ ਵਧੀਆ ਹੋ ਗਿਆ ਨਾ ਆਪਣੀਆਂ ਰੋਇੰਗ ਵਾਲੀਆਂ ਕੁੜੀਆਂ ਵੀ ਕਹਿੰਦੇ ਚੀਨ ਚੂੰ ਤੋਂ ਜਿੱਤ ਰੋਇੰਗ ਗਈਆਂ ਮੁੰਡਾ ਕੀਤਾ ਆਪਣੇ ਨੇ ਅਜਵਾਲ ਤੇ ਕੀ ਉਹਦਾ ਨਾਂ ਸੀ ਉਹਨਾਂ ਨੇ ਰੋਇੰਗ ਦੇ ਵਿੱਚ ਪਹਿਲਾ ਵਰਲਡ ਕੱਪ ਦੂਜਾ ਕੀਤਾ ਆਪਣੇ ਇੰਡੀਆ ਵਾਸਤੇ ਨਹੀਂ ਵਧੀਆ ਗੇਮਾਂ ਦੇ ਨਾਲੇ ਵਧੀਆ ਦਮੋਦਰ ਕੀ ਆਪਣਾ ਉਹਨੇ ਦਰਾਕ ਸੀਗਾ ਉਹ ਨਹੀਂ ਦਮੋਦਰ ਸੀ ਹਰਸ਼ਿਤ ਦਮੋਦਰ ਹਾਂ ਦਮੋਦਰ ਉਹਨੇ ਵੀ ਵਰਲਡ ਕੱਪ ਜਿੱਤਿਆ ਜਿਹੜਾ ਉਹ ਆਪਣਾ ਹਰਸ਼ਿਤ ਦਮੋਦਰ ਆ ਹਾਂਜੀ ਉਹਨੇ ਜਿਮਨਾਸਟਿਕ ਦੇ ਵਿੱਚ ਬੱਲੇ ਬੱਲੇ ਵਰਲਡ ਕੱਪ ਜਿੱਤਿਆ ਲੈ ਕਰੋ ਗੱਲ ਕਦੀ ਸੁਣੀ ਨਹੀਂ ਸੀ ਕਿੱਡਾ ਨਾਮ ਪਤਾ ਵੀ ਨਹੀਂ ਗਈ ਪਤਾ ਵੀ ਨਹੀਂ ਸੀ ਸੋ ਜਿਹੜੇ ਆਪਣੇ ਨਾਂ ਚਮਕਾ ਰਹੇ ਆ ਉਹ ਆਪਣਾ ਕੰਮ ਕਰੀ ਜਾਂਦੇ ਆ ਤੇ ਜਿਹੜਾ ਦੂਜੇ ਪਾਸੇ ਨਾਂ ਚਮਕਾ ਹੁਣ ਜਿਹੜੀ ਨੌਜਵਾਨੀ ਹੈ ਨਾ ਜਿਹੜੀ ਨੌਜਵਾਨੀ ਉਹ ਸ਼ਾਰਟਕਟ ਬੰਨੀ ਨੂੰ ਬੜਾ ਭੱਜਦੀ ਬਈ ਮੇਰੇ ਕੋਲੇ ਹੁਣ ਕਿਸੇ ਦੀਆਂ ਵੱਡੀਆਂ ਕੋਠੀਆਂ ਗੱਡੀਆਂ ਵੱਡੀਆਂ ਦੇਖ ਕੇ ਵੀ ਅੱਜੇ ਹੀ ਮੇਰੇ ਕੋਲੇ ਉਹ ਚੀਜ਼ ਆ ਜਾਵੇ ਉਹਨਾਂ ਨੇ ਕੀ ਪਤਾ ਉਹਦੇ ਪਿੱਛੇ ਕਿੰਨੀ ਸਟਰਗਲ ਕੀਤੀ ਹੋਣੀ ਹੈ ਕੋਈ ਗੱਲ ਕਿੰਨੀ ਨਹੀਂ ਕਰਦੇ ਸੀ ਆਪਾਂ ਤੁਹਾਨੂੰ ਮੈਂ ਇੱਕ ਸਟ੍ਰਗਲ ਦੀ ਗੱਲ ਦੱਸਾਂ ਹਾਂਜੀ ਆਉਣਾ ਤੁਹਾਨੂੰ ਹਾਸਾ ਹੀ ਆ ਵੈਸੇ ਗੁੱਸਾ ਨਾ ਕਰੇ ਕੋਈ ਇੱਥੇ ਬੈਠਾ ਅੱਛਾ ਗੱਲ ਹੁਣ ਕੈਨੇਡਾ ਵਾਲੇ ਦੀ ਹੋਣ ਲੱਗੀ ਹੈ ਟਗਿਆ ਦੀ ਵਾਹ ਜੀ ਵਾਹ ਇੱਕ ਪਾਸੇ ਤੁਸੀਂ ਕਹਿੰਦੇ ਸਾਡੀਆਂ ਕੁੜੀਆਂ ਝੰਡੇ ਕੱਢ ਰਹੀਆਂ ਚੰਗੀ ਗੱਲ ਆ ਮੁੰਡੇ ਵੀ ਝੰਡੇ ਕੱਢ ਰਹੇ ਆ ਹੈ ਸਰਕਾਰਾਂ ਤਾਂ ਵੇਖ ਆ ਰਹੀ ਆ ਜੇ ਬੌਕਰ ਵਾਲੇ ਕਿਤੇ ਚੱਲ ਜਾਣ ਨਾ ਫੇਰ ਜ਼ਿਆਦਾ ਝੰਡੇ ਉਹਦੀ ਕੱਢਣੇ ਮੈਂ ਇਹ ਵੀ ਦੱਸ ਦਿੰਦਾ ਤੁਹਾਨੂੰ ਤੇ ਇੱਕ ਇਹੋ ਜਿਹੀ ਕੈਟਾਗਰੀ ਵੀ ਹੈ ਕੁੜੀਆਂ ਦੀ ਜਿਹੜੀਆਂ ਪਿੱਛੇ ਛੱਡ ਜਾਂਦੀਆਂ ਮੁੰਡਿਆਂ ਨੂੰ ਹੈਨਾ ਨਵੀਂ ਵਰਗੀਆਂ ਨੂੰ ਇਹ ਪਤੰਦਰ ਇਹੋ ਜਿਹਾ ਹਜੇ ਮੈਨੂੰ ਪੈਸੇ ਭੇਜੀ ਜਾਂਦਾ ਪੁੱਛੋ ਕਿਉਂ ਭੇਜਦਾ ਪੈਸੇ ਉਹ ਨਾ ਜ਼ਿਆਦਾ ਕਮਾਈ ਕਰਦਾ ਤੂੰ ਐਵੇਂ ਮਾਰੀ ਕੈਨੇਡਾ ਬੈਠੀ ਇਹਨੂੰ ਖਾਈ ਜਾਂਦੀ ਆ ਉਹ ਹੋ ਗਿਆ ਜੋ ਹੋਣਾ ਸੀ ਆਉਂ ਗਿਆ ਕੰਮ ਹੋ ਇਹ ਕਿਤੇ ਨਾ ਕਿਤੇ ਹੋਰ ਵੀ ਹੈ ਨੰਬਰਦਾਰ ਸਾਹਿਬ ਕਿਤੇ ਕੁੜੀਆਂ ਮੁੰਡਿਆਂ ਤੋਂ ਪੈਸੇ ਖਾਂਦੀਆਂ ਕਿਤੇ ਇਹੋ ਜਿਹੇ ਮੁੰਡੇ ਮਤਲਬ ਬਹੁਤ ਜ਼ਿਆਦਾ ਚੁਸਤ ਨੇ ਕੁੜੀਆਂ ਨੂੰ ਪੈਸੇ ਖਾਂਦੇ ਆ ਇਹ ਬਹੁਤ ਘੱਟ ਚਾਂਸ ਆ ਯਾਰ ਮੈਨੂੰ ਤਾਂ ਪਤਾ ਲੱਗਾ ਪਿੰਨੀਆਂ ਵੀ ਇਹਦੇ ਕੋਲੇ ਪੈਂਦੀਆਂ ਤੋਂ ਮੰਗਾਈ ਜਾਂਦੀ ਆ ਸਾਰੀਆਂ ਪਿੰਨੀਆਂ ਹੁਣ ਨਹੀਂ ਮੈਂ ਵੀ ਉੱਦੇ ਖੁਰ ਕੇ ਦੇਖਦਾ ਇਹਦਾ ਜਾ ਨਾ ਖੁਦ